ਸਤਿ ਸ਼੍ਰੀ ਅਕਾਲ, ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ ਯੂਐਸਏ ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਖਬਰ ਤੇ ਨਜ਼ਰ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਨੇ ਤੇ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਨਾ ਟੌਨੀ ਟਰਕੀਅਨ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 4159090503। ਗੁਰਦੀਪ ਸਿੰਘ ਵਰਦੀ ਕਲੋਵੇ, ਸਤਨਾਮ ਸਿੰਘ ਸ਼ੇਰਗਿੱਲ ਸਿਲਮਾ ਵਿਸਲਾ ਫੈਮਿਲੀ, ਕਾਬਲ ਸਿੰਘ ਫ੍ਰਿਜ਼ਨੋ, ਮਨਦੀਪ ਸਿੰਘ, ਸੰਦੀਪ ਕੌਰ ਸੈਨ ਹੋਜ਼ੇ, ਗੁਰਪਾਲ ਸਿੰਘ ਸੈਕਰਾਮੈਂਟੋ, ਸਰਬਜੀਤ ਸਿੰਘ ਸ਼ੋਕਰ ਟਰਲਕ ਤੋਂ ਤੇ ਕਮਲਜੀਤ ਸਿੰਘ ਮੱਖਣ ਦੌਲਤਪੁਰੀਆ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ-ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ ਯੂਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 4082725200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 4 ਅਪ੍ਰੈਲ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਵੀਰਵਾਰ ਹੈ। ਸ਼ਰਮਾ ਜੀ, ਖਬਰਾਂ ਦੇ ਵੱਲ ਆਈਏ। ਸ਼ੁਰੂਆਤ ਕਰਕੇ ਕੇਜਰੀਵਾਲ ਤੋਂ। ਕਹਿੰਦੇ ਆਪਣੇ ਆਪ ਨੂੰ ਭਗਤ ਸਿੰਘ ਤੇ ਡਾਕਟਰ ਅੰਬੇਦਕਰ ਦੇ ਬਰਾਬਰ ਸਮਝਣ ਲੱਗਿਆ ਜੀ ਕੇਜਰੀਵਾਲ। ਪ੍ਰਵੀਨ ਜੀ, ਲੰਘਾ ਕੱਲ ਦਾ ਦਿਨ, ਮਤਲਬ ਜੇਕਰ ਮੈਂ ਵੀਰਵਾਰ ਦਾ ਦਿਨ ਕਹਾਂ ਭਾਰਤੀ ਸਮੇਂ ਅਨੁਸਾਰ, ਤਾਂ ਉਹ ਪੂਰਾ ਦਿਨ ਆਮ ਆਦਮੀ ਪਾਰਟੀ ਲਈ ਚੰਗਾ ਮਾੜਾ ਦੋ ਚੀਜ਼ਾਂ ਨਾਲੋਂ ਨਾਲ ਚੱਲਦੀਆਂ ਰਹੀਆਂ। ਇੱਕ ਰਾਹਤ ਵਾਲੀ ਖਬਰ ਆਉਂਦੀ ਹੈ, ਇੱਕ ਝਟਕੇ ਵਾਲੀ ਖਬਰ ਆਉਂਦੀ ਹੈ। ਰਾਹਤ ਵਾਲੀ ਖਬਰ ਉਹਨਾਂ ਲਈ ਇਹ ਆਈ ਕਿ ਅਰਵਿੰਦ ਕੇਜਰੀਵਾਲ ਦੇ ਖਿਲਾਫ ਇੱਕ ਪਟੀਸ਼ਨ ਪਾਈ ਜਾਂਦੀ ਹੈ ਹਾਈ ਕੋਰਟ ਦੇ ਵਿੱਚ ਕਿ ਜੀ ਇਹਨੂੰ ਮੁੱਖ ਮੰਤਰੀ ਦਾ ਉਹਦੇ ਤੋਂ ਅਸਤੀਫਾ ਦੇਣਾ ਚਾਹੀਦਾ ਜੀ। ਤੇ ਮਾਨਯੋਗ ਹਾਈ ਕੋਰਟ ਉਹ ਪਟੀਸ਼ਨ ਖਾਰਜ ਕਰ ਦਿੰਦੀ ਹੈ ਤੇ ਪਟੀਸ਼ਨ ਦਾਖਲ ਕਰਨ ਵਾਲੀ ਧਿਰ ਨੂੰ ਕਹਿੰਦੀ ਹੈ ਕਿ ਭਾਈ ਸੰਬੰਧਿਤ ਧਿਰਾਂ ਕੋਲ ਜਾਓ ਜਿਨ੍ਹਾਂ ਨੇ ਇਹ ਲਾਉਣੇ ਆ ਤੇ ਹਟਾਉਣੇ ਆ, ਕਿ ਉੱਪਰ ਰਾਜਪਾਲ ਕੋਲ ਜਾਓ, ਸਾਡੇ ਕੋਲ ਆਉਣ ਦੀ ਲੋੜ ਨਹੀਂ, ਹਰ ਚੀਜ਼ ਨੂੰ ਆ ਕੇ ਕੋਰਟ 'ਚ ਨਾ ਆ ਜਾਵੇ। ਸੋ ਉਹ ਪਟੀਸ਼ਨ ਖਾਰਜ ਹੋਣ ਦਾ ਆਮ ਆਦਮੀ ਪਾਰਟੀ ਲਈ ਇੱਕ ਰਾਹਤ ਭਰਿਆ ਸੀਗਾ ਕਿ ਠੀਕ ਹੈ, ਕਿਉਂਕਿ ਅਜੇ ਆਰੋਪੀ ਬਣਾਇਆ ਗਿਆ ਹੈ, ਅਜੇ ਆਰੋਪ ਸਾਬਤ ਨਹੀਂ ਹੋਏ ਅਰਵਿੰਦ ਕੇਜਰੀਵਾਲ ਤੇ। ਇਸ ਲਈ ਅਗਲੇ ਦੀ ਮਰਜ਼ੀ ਅਸਤੀਫਾ ਦੇਣਾ ਨਹੀਂ ਦੇਣਾ, ਘਰ ਵਾਲੀ ਲਾਉਣੀ, ਆਤਸ਼ੀ ਲਾਉਣੀ, ਨਹੀਂ ਲਾਉਣਾ, ਕੋਈ ਹੋਰ ਲਾਉਣਾ, ਸੰਜੇ ਸਿੰਘ ਬਾਹਰ ਆ ਗਏ ਹੁਣ ਤਾਂ। ਸੋ ਇਸ ਲਈ ਉਸ ਮਸਲੇ ਤੇ ਹਾਈ ਕੋਰਟ ਨੇ ਇੱਕ ਤਰ੍ਹਾਂ ਨਾਲ ਆਮ ਆਦਮੀ ਪਾਰਟੀ ਨੂੰ ਰਾਹਤ ਦਿੱਤੀ ਹੈ। ਪਰ ਜਿਹੜੀ ਪਤਾ ਲੱਗ ਰਿਹਾ ਕਿ ਈਡੀ ਜਿਵੇਂ ਸੂਚੀ ਬਣਾ ਰਹੀ ਹੈ, ਆਪਾਂ ਕੱਲ ਗੱਲ ਕਰ ਰਹੇ ਸੀ ਕਿ ਜਾਇਦਾਦਾਂ ਜ਼ਬਤ ਕਰਨ ਤੱਕ ਦੀ ਸਥਿਤੀ ਬਣਦੀ ਜਾ ਰਹੀ ਹੈ ਆਮ ਆਦਮੀ ਪਾਰਟੀ ਨੂੰ। ਪਤਾ ਲੱਗ ਰਿਹਾ ਕਿ ਉਹਨਾਂ ਨੇ ਸੂਚੀਆਂ ਤਿਆਰ ਕਰਨੀ ਸ਼ੁਰੂ ਕਰ ਦਿੱਤੀਆਂ ਨੇ ਜਾਇਦਾਦਾਂ ਦੀਆਂ, ਲੀਡਰਾਂ ਦੀਆਂ ਨਿੱਜੀ ਵੀ ਤੇ ਪਾਰਟੀ ਦੀਆਂ ਵੀ। ਸੋ ਇਸ ਮਾਮਲੇ ਤੇ ਵੀ ਕਹਿੰਦੇ ਕਿ ਉਹਨਾਂ ਦੀ ਦਿੱਕਤ ਵੱਧ ਰਹੀ ਹੈ। ਜੀ ਜੀ। ਦੂਸਰੇ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੂੰ ਮਨਜ਼ੂਰੀ ਮਿਲ ਗਈ ਹੈ ਜੀ, ਉਹ ਤਿਹਾੜ ਜੇਲ੍ਹ 'ਚ ਜਾ ਕੇ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਕਰ ਸਕਣਗੇ। ਬਕਾਇਦਾ ਤੌਰ ਤੇ ਪੰਜਾਬ ਦੇ ਸੀਐਮ ਹਾਊਸ ਤੋਂ ਚਿੱਠੀ ਪਾਈ ਗਈ ਸੀ, ਤਿਹਾੜ ਜੇਲ੍ਹ ਨੂੰ ਲਿਖੀ ਗਈ ਸੀ, ਸੋ ਉਹਨਾਂ ਨੇ ਮਨਜ਼ੂਰੀ ਦੇ ਦਿੱਤੀ। ਹੁਣ ਕਦੋਂ ਮੁਲਾਕਾਤ ਹੁੰਦੀ ਹੈ, ਕਿਸ ਰੂਪ 'ਚ ਹੁੰਦੀ ਹੈ, ਦੇਖਣ ਵਾਲੀ ਗੱਲ ਹੋਗੀ। ਵੈਸੇ ਅਰਵਿੰਦ ਕੇਜਰੀਵਾਲ ਨੇ ਇੱਛਾ ਪ੍ਰਗਟਾਈ ਹੈ ਕਿ ਮੇਰੀ ਵਕੀਲਾਂ ਨਾਲ ਮੁਲਾਕਾਤ ਵਧਾਓ ਜੀ। ਠੀਕ ਹੈ ਜੀ। ਮੈਂ ਵਕੀਲਾਂ ਨਾਲ ਵੱਧ ਸਮਾਂ ਬਿਤਾਉਣਾ ਚਾਹੁੰਦਾ, ਹਫ਼ਤੇ 'ਚ 2 ਦਿਨ ਤੁਸੀਂ ਮਿਲਣ ਦਾ ਸਮਾਂ ਰੱਖਿਆ ਜੀ, ਇਹ ਘੱਟ ਹੈ ਮੇਰੇ ਲਈ। ਸੋ ਇਸ ਸਮੇਂ ਨੂੰ ਵਧਾਓ, ਪਰਿਵਾਰ ਨੂੰ ਤੇ ਵਕੀਲਾਂ ਨੂੰ ਜਿਹੜਾ ਮਿਲਦੇ ਨੇ। ਕਹਿੰਦੇ ਵਕੀਲਾਂ ਨਾਲ ਮੈਨੂੰ ਵੱਧ ਸਮਾਂ ਗੁਜ਼ਾਰਨਾ ਪੈਣਾ ਕਿ ਮੇਰੇ ਇਹ ਕੇਸ ਦੇ ਨਾਲ ਹੋਰ ਕੇਸ ਵੀ ਨੇ, ਸੋ ਉਹਨਾਂ ਦੀ ਤਿਆਰੀ ਕਰਨੀ ਹੁੰਦੀ ਹੈ, ਸਮਝਣਾ ਹੁੰਦਾ, ਸਲਾਹ ਦੇਣੀ ਹੁੰਦੀ ਹੈ, ਇਸ ਲਈ ਸਾਡਾ ਉਹ ਸਮਾਂ ਵਧਾਓ, ਉਹ ਮੰਗ ਕੀਤੀ ਹੈ। ਪਰ ਇਹ ਸਭ ਦੇ ਦਰਮਿਆਨ ਅਰਵਿੰਦ ਕੇਜਰੀਵਾਲ ਦੀ ਗੈਰ ਹਾਜ਼ਰੀ 'ਚ ਜਦੋਂ ਤਿਹਾੜ ਜੇਲ੍ਹ 'ਚ ਨੇ ਤਾਂ ਪਿੱਛੋਂ ਉਹਨਾਂ ਦੀ ਧਰਮ ਪਤਨੀ ਸੁਨੀਤਾ ਕੇਜਰੀਵਾਲ ਕਾਫੀ ਹੱਦ ਤੱਕ ਮੋਰਚਾ ਸੰਭਾਲ ਰਹੀ ਹੈ। ਚਾਹੇ ਰਾਜਨੀਤਿਕ ਲੀਡਰ ਨਾਲ ਸਟੇਜ ਸਾਂਝੀ ਕਰਨੀ ਹੋਵੇ, ਚਾਹੇ ਉਹਨਾਂ ਦਾ ਸੁਨੇਹਾ ਜਾਰੀ ਕਰਨਾ ਹੋਵੇ। ਹੁਣ ਫਿਰ ਉਹ ਉਹਨਾਂ ਦਾ ਸੁਨੇਹਾ ਜਾਰੀ ਕੀਤਾ ਉਹਨੇ ਵੀਡੀਓ ਬਣਾ ਕੇ ਕਿ ਅਰਵਿੰਦ ਕੇਜਰੀਵਾਲ ਜੀ ਅੰਦਰੋਂ ਬੈਠ ਕੇ ਦਿੱਲੀ ਵਾਸੀਆਂ ਦਾ ਫਿਕਰ ਕਰ ਰਹੇ ਨੇ। ਉਹਨਾਂ ਨੇ ਕਿਹਾ ਆਪਣੇ ਸਾਰੇ ਐਮਐਲਏ ਨੂੰ ਕਿ ਆਪਣੇ ਆਪਣੇ ਹਲਕੇ 'ਚ ਸਮਾਂ ਬਿਤਾਓ, ਲੋਕਾਂ ਦੀਆਂ ਮੁਸ਼ਕਲਾਂ ਹੱਲ ਕਰੋ। ਉਹੀ ਮੁਸ਼ਕਲਾਂ ਨੇ ਜਿਹੜੀਆਂ ਸਰਕਾਰੀ ਨੇ, ਉਹਨਾਂ ਜਿਹੜੇ ਨਿੱਜੀ ਮੁਸ਼ਕਲਾਂ ਨੇ ਉਹ ਵੀ ਤੁਹਾਡਾ ਹੱਲ ਕਰਨ ਦੀ ਜ਼ਿੰਮੇਵਾਰੀ ਹੈ, ਜੇ ਹੈ ਉਹ ਹੈ। ਸੋ ਇਸ ਲਈ ਇਸ ਤਰੀਕੇ ਦੀਆਂ ਉਹ ਵੀਡੀਓ ਮਤਲਬ ਲਗਾਤਾਰ ਬਣਾ ਰਹੇ ਨੇ। ਪਰ ਪਿਛਲੀਆਂ 2-3 ਵੀਡੀਓ ਜਿਹੜੀਆਂ ਸੁਨੀਤਾ ਕੇਜਰੀਵਾਲ ਦੀਆਂ ਆਈਆਂ ਸੀ, ਉਹਨਾਂ 'ਚ ਬਕਾਇਦਾ ਉਸੇ ਤਰ੍ਹਾਂ ਜਿਵੇਂ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਦੇ ਕਹਿਣ ਅਨੁਸਾਰ ਕਿ ਸਰਕਾਰ ਬਣਨ ਤੋਂ ਬਾਅਦ ਸਰਕਾਰੀ ਦਫ਼ਤਰਾਂ 'ਚ ਸਾਡੀਆਂ ਫੋਟੋਆਂ ਨਹੀਂ, ਡਾਕਟਰ ਭੀਮ ਰਾਓ ਅੰਬੇਦਕਰ ਜੀ ਦੀਆਂ ਔਰ ਸ਼ਹੀਦ ਆਜ਼ਮ ਭਗਤ ਸਿੰਘ ਦੀਆਂ ਫੋਟੋਆਂ ਲੱਗਣਗੀਆਂ। ਸੋ ਇਸ ਲਈ ਸੁਨੀਤਾ ਕੇਜਰੀਵਾਲ ਦੇ ਮਗਰ ਵੀ ਪਹਿਲੀਆਂ ਵੀਡੀਓ 'ਚ ਉਸੇ ਤਰ੍ਹਾਂ ਸ਼ਹੀਦ ਆਜ਼ਮ ਭਗਤ ਸਿੰਘ ਤੇ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਹੋਰਾਂ ਦੀਆਂ ਫੋਟੋਆਂ ਦੇਖਣ ਨੂੰ ਮਿਲਦੀਆਂ ਸੀ। ਪਰ ਕੱਲ ਤਸਵੀਰ ਬਦਲੀ ਹੋਈ ਨਜ਼ਰ ਆਈ। ਉਹਨਾਂ ਦੋਵਾਂ ਫੋਟੋਆਂ ਦੇ ਐਨ ਵਿਚਾਲੇ ਗੱਭੇ ਬਕਾਇਦਾ ਤੌਰ ਤੇ ਅਰਵਿੰਦ ਕੇਜਰੀਵਾਲ ਦੀ ਉਹ ਫੋਟੋ ਜਿਹੜੀ ਇਹਨਾਂ ਨੇ ਜਾਰੀ ਕੀਤੀ ਸੀ, ਡੀਪੀ ਲਾਓ, ਸਲਾਖਾਂ ਪਿੱਛੇ ਵਾਲੀ ਫੋਟੋ, ਉਹ ਲੱਗੀ ਹੋਈ ਨਜ਼ਰ ਆਈ। ਸੋ ਐਨ ਉਹੀ ਫਰੇਮ ਬਣਾ, ਉਹੀ ਸਾਰਾ ਕੁਛ ਲਾ, ਮਤਲਬ ਉਹ ਤੋਂ ਇੱਕ ਉਂਗਲ ਥੱਲੇ ਵੀ ਨਹੀਂ ਲਾਈ ਕਿ ਚਲੋ ਆਪਾਂ ਜਿਵੇਂ ਇਸ਼ਤਿਹਾਰਾਂ ਜਿਹੇ 'ਚ ਦੇਖਦੇ ਆ ਨਾ, ਕਿ ਉਹ ਆਪਣੀ ਫੋਟੋ ਮਾੜੀ ਜੀ ਛੋਟੀ ਕਰਕੇ ਥੱਲੇ ਕਰ ਲਓ ਜੀ, ਜਾਂ ਬੜੇ ਲੀਡਰ ਦੀ ਵੱਡੀ ਕਰ ਦਿਓ। ਪਰ ਇੱਥੇ ਤਾਂ ਇਹ ਨਾ ਲੀਡਰ ਨੇ ਦੋਨੇ,
ਇਹ ਤਾਂ ਆਈਕਨ ਨੇ, ਭਾਰਤ ਦੇ ਚਿਹਰਾ ਨੇ, ਤੇ ਤੁਸੀਂ ਉਹਨਾਂ ਦੇ ਬਰਾਬਰ ਆਪਣੀ ਫੋਟੋ ਲਾ ਰਹੇ ਹੋ, ਤੇ ਫਿਰ ਵਿਵਾਦ ਤਾਂ ਹੋਣਾ ਹੀ ਸੀ। ਔਰ ਇੱਕ ਤਾਂ ਇਹ ਪਹਿਲੂ ਕਿ ਤੁਸੀਂ ਭਗਤ ਸਿੰਘ ਔਰ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਦੇ ਬਰਾਬਰ ਆਪਣੀਆਂ ਫੋਟੋਆਂ ਲਾ ਕੇ ਆਪਣੇ ਆਪ ਨੂੰ ਸ਼ਹੀਦ ਆਜਮ ਭਗਤ ਸਿੰਘ ਦੇ ਬਰਾਬਰ ਸਮਝ ਰਹੇ ਹੋ, ਜਾਂ ਡਾਕਟਰ ਅੰਬੇਦਕਰ ਜੀ ਦੇ ਬਰਾਬਰ ਸਮਝ ਰਹੇ ਹੋ, ਹੈ ਨਾ। ਤੇ ਦੂਸਰਾ ਫਿਰ ਇਹਦਾ ਇਹ ਵੀ ਪਹਿਲੂ ਜਾਂਦਾ ਕਿ ਰਾਜਨੀਤਿਕ ਲੀਡਰਾਂ ਨੂੰ ਤੁਸੀਂ ਮੌਕਾ ਦੇ ਰਹੇ ਹੋ, ਤੇ ਵਿਰੋਧੀ ਧਿਰਾਂ ਨੂੰ ਮੌਕਾ ਮਿਲ ਗਿਆ, ਉਹਨਾਂ ਨੇ ਜਦ ਇਹ ਮੁੱਦਾ ਚੱਕ ਲਿਆ ਕਿ ਆਹ ਦੇਖੋ ਜੀ, ਇਹ ਤਾਂ ਇਹਨਾਂ ਦੇ ਬਰਾਬਰ ਲਾ ਰਹੇ ਨੇ, ਇਹ ਤਾਂ ਜੀ ਇਹ ਬਣ ਗਏ ਅਪਮਾਨ ਹੈ ਜੀ, ਉਹਨਾਂ ਦੀ ਬੇਅਦਬੀ ਹੈ ਜੀ, ਇਹ ਉਹਨਾਂ ਦਾ ਵਿਚਾਰਾਂ ਦਾ ਕਾਰਨ। ਤੇ ਆਮ ਆਦਮੀ ਪਾਰਟੀ ਹੁਣ ਇਸ ਮਸਲੇ ਦੇ ਸਫਾਈਆਂ ਦੇ ਰਹੀ ਆ, ਜਾਂ ਆਪਣੀ ਗੱਲ ਰੱਖ ਰਹੀ। ਉਹ ਕਹਿੰਦੇ ਨਹੀਂ ਜੀ, ਆਜ਼ਾਦੀ ਦੀ ਲੜਾਈ ਆ ਹੁਣ ਵੀ ਜੀ, ਤੇ ਉਹ ਲੜਾਈ ਦੇ ਹੀਰੋ ਅੱਜ ਦੇ ਯੁੱਗ ਦੇ ਵਿੱਚ ਕੇਜਰੀਵਾਲ ਜੀ ਨੇ, ਉਹ ਲੜ ਰਹੇ ਨੇ ਇਸ ਸਿਸਟਮ ਦੇ ਖਿਲਾਫ। ਅੱਛਾ, ਮਤਲਬ ਜਿਹੋ ਜਿਹੇ ਉਹਨਾਂ ਤੇ ਆਰੋਪ ਲੱਗੇ ਨੇ, ਉਹ ਆਰੋਪ ਆਜ਼ਾਦੀ ਦੇ ਘੁਲਾਟੀਆਂ ਤੇ ਲੱਗਦੇ ਹੁੰਦੇ ਨੇ ਜੀ। ਸਹੀ, ਬਿਲਕੁਲ। ਮਤਲਬ ਇੱਕ ਸ਼ਰਾਬ ਤੇ ਉੱਪਰੋਂ ਘਟਾਲਾ। ਸੋ ਇਸ ਮਸਲੇ 'ਚ ਘਿਰੇ ਗਏ। ਹਾਂ, ਉਹ ਜਦੋਂ ਬੇਦਾਗ ਹੋ ਕੇ ਸਾਬਤ ਆਉਂਦੇ ਨੇ ਤਾਂ ਆਪਣੀ ਰਾਜਨੀਤਿਕ ਤੌਰ ਤੇ ਰਾਜਨੀਤੀ ਕਰਨ, ਬਿਲਕੁਲ ਸਹੀ ਹੈ। ਪਰ ਤਾਂ ਵੀ ਉਹ ਭਗਤ ਸਿੰਘ ਜਾਂ ਅੰਬੇਦਕਰ ਸਾਹਿਬ ਥੋੜਾ ਬਣ ਜਾਣਗੇ। ਇਹ ਜੀ ਓਛੀ ਰਾਜਨੀਤੀ, ਪਤਾ ਨਹੀਂ ਕੌਣ ਇਹਨਾਂ ਨੂੰ ਸਲਾਹ ਦਿੰਦਾ ਹੈ, ਕਿਹਦੇ ਕਹੇ ਤੇ ਕਰਦੇ ਨੇ। ਸੋ ਕਾਫੀ ਚਰਚਾ ਹੋ ਰਹੀ ਹੈ, ਔਰ ਆਮ ਆਦਮੀ ਪਾਰਟੀ ਦੀ ਚੰਗੀ ਇਸ ਮਸਲੇ ਤੇ ਖਚਾਈ ਹੋ ਰਹੀ ਹੈ, ਬਦਨਾਮੀ ਹੋ ਰਹੀ ਹੈ। ਉਧਰ ਕਾਂਗਰਸੀ ਰਾਜ ਸਭਾ ਮੈਂਬਰ ਸੁਰਜੇਵਾਲਾ ਉਹ ਫਸੇ ਨੇ ਜੀ। ਅੱਛਾ। ਸੋ ਸੁਰਜੇਵਾਲਾ ਹੋਰੀ ਖਾਸੇ ਇਸ ਮਸਲੇ ਤੇ ਘਿਰੇ ਨੇ ਕਿ ਉਹਨਾਂ ਨੇ ਹਿਮਾ ਮਾਲੀ ਨੂੰ ਲੈ ਕੇ ਕੋਈ ਟਿੱਪਣੀ ਕਰਤੀ ਜੀ, ਜਦੋਂ ਕਿ ਉਹ ਕਹਿੰਦੇ ਕਿ ਮੇਰਾ ਨਿੱਜੀ ਕੁਛ ਨਹੀਂ ਸੀਗਾ ਉਹਦੇ ਬਾਰੇ ਕਹਿਣ ਨੂੰ, ਇਹ ਬਣਾਤਾ ਸੋਸ਼ਲ ਮੀਡੀਆ ਤੇ ਕੱਟ ਵੱਢ ਕੇ ਪੈ ਗਈ। ਸੋ ਹੁਣ ਉਹਨਾਂ ਦਾ ਮਾਮਲਾ ਵੀ। ਸੋ ਲੀਡਰ ਉਧਰ ਇੱਕ ਚੌਟਾਲਾ, ਜਿਹੜਾ ਚੌਟਾਲਿਆਂ ਦਾ ਛੋਟਾ ਭਰਾ, ਉਹਦਾ ਮੁੱਦਾ ਹਰਿਆਣਾ 'ਚ ਚੱਲੀ ਜਾਂਦਾ। ਸੋ ਉਹਨੇ ਬ੍ਰਾਹਮਣ ਭਾਈਚਾਰੇ ਬਾਰੇ ਕੁਝ ਕਹਿਤਾ ਤੇ ਹੁਣ ਮਾਫੀ ਮੰਗ ਲਈ ਸਾਰਾ, ਪਰ ਗੱਲ ਨਹੀਂ ਬਣ ਰਹੀ। ਕੱਲ ਕਿਸਾਨਾਂ ਨੇ ਘੇਰ ਲਿਆ, ਉਹ ਕਿਸਾਨਾਂ ਨੇ ਸਵਾਲ ਕੀਤੇ ਤੇ ਕਹਿੰਦਾ ਠੀਕ ਆ ਵੀ ਤੁਸੀਂ ਮੈਨੂੰ ਵੋਟ ਨਾ ਪਾਇਓ, ਸਾਰਾ ਦੇਸ਼ ਤਾਂ ਸਾਨੂੰ ਪਾ ਰਿਹਾ, ਤੁਸੀਂ ਨਾ ਪਾਇਓ, ਇਹ ਕਹਿ ਕੇ ਛੱਡ ਗਿਆ ਮੈਦਾਨ। ਸੋ ਲੀਡਰਾਂ ਵੋਟਾਂ ਹਾਸਲ ਕਰਨ ਦੇ ਚੱਕਰ 'ਚ, ਸਸਤੀ ਮਸ਼ਹੂਰੀ ਲੈਣ ਦੇ ਚੱਕਰ 'ਚ ਕਈ ਵਾਰ ਇੰਨੇ ਹਲਕੇ ਹੋ ਜਾਂਦੇ ਨੇ ਕਿ ਫਿਰ ਬਾਅਦ 'ਚ ਉਹ ਚੀਜ਼, ਕਿਉਂਕਿ ਜਿਵੇਂ ਕਹਿੰਦੇ ਆ ਕਿ ਤੀਰ ਕਮਾਨ 'ਚੋਂ ਨਿਕਲਿਆ ਤੀਰ ਤੇ ਜਵਾਨ 'ਚੋਂ ਨਿਕਲੇ ਬੋਲ ਵਾਪਸ ਨਹੀਂ ਹੁੰਦੇ, ਸੋ ਬਹੁਤ ਔਖੇ ਹੁੰਦੇ ਨੇ। ਸੋ ਇਸ ਲਈ ਸੋਚ ਕੇ ਬੋਚ ਕੇ ਪੈਰ ਰੱਖਣੇ ਹੁੰਦੇ ਆ। ਸੋ ਅਰਵਿੰਦ ਕੇਜਰੀਵਾਲ ਦੀ ਇਹ ਫੋਟੋ ਨੇ ਇੱਕ ਨਵਾਂ ਵਿਵਾਦ ਖੜਾ ਕਰ ਦਿੱਤਾ। ਬਿਲਕੁਲ ਸਹੀ ਹੈ ਜੀ, ਬਿਲਕੁਲ। ਦੇਖੋ, ਕਈ ਵਾਰੀ ਨਾ ਸਾਡੇ ਰਾਜਨੇਤਾ ਜਿਹੜੇ ਹੁੰਦੇ ਨੇ, ਲੀਡਰ ਹੁੰਦੇ ਨੇ ਜਿਹੜੇ, ਉਹ ਸਸਤੀ ਸ਼ੌਹਰਤ ਦੇ ਲਈ ਕੁਝ ਚੀਜ਼ਾਂ ਕਰਦੇ ਨੇ, ਪਰ ਉਹ ਕਈ ਵਾਰੀ ਮਹਿੰਗੀਆਂ ਪੈ ਜਾਂਦੀਆਂ। ਜੇ ਤੁਸੀਂ ਉਹਨੂੰ ਸਿਆਸਤ ਦੇ ਨਜ਼ਰੀਏ ਤੋਂ ਦੇਖੋਗੇ, ਬਹੁਤ ਵਾਰੀ ਚੀਜ਼ਾਂ, ਜ਼ਰੂਰੀ ਨਹੀਂ ਕਿ ਹਰ ਸਿਆਸੀ ਤੁਹਾਨੂੰ, ਕੋਈ ਵੀ ਤੁਸੀਂ ਚਟਕੋਰਾ ਲੈ ਰਹੇ ਹੋ, ਕੋਈ ਵੀ ਤੁਸੀਂ ਪਲਾਂਘ ਪੱਟ ਰਹੇ ਹੋ, ਤੁਹਾਨੂੰ ਰਾਸ ਆਊਗੀ। ਲੋਕਾਂ ਤੇ ਡਿਪੈਂਡ ਹੈ ਕਿ ਚੀਜ਼ਾਂ ਤੁਹਾਡੀ ਸਿਆਸਤ ਨੂੰ ਉਹ ਮਨਜ਼ੂਰ ਵੀ ਕਰਦੇ ਜਾਂ ਨਹੀਂ ਕਰਦੇ। ਸ਼ਰਮਾ ਜੀ, ਅਗਲੀ ਖਬਰ ਦੇ ਵੱਲ ਵਧੀਆ ਆਪਾਂ ਗੱਲ ਕਰੀਏ ਬਠਿੰਡਾ ਲੋਕ ਸਭਾ ਹਲਕੇ ਦੀ। ਖਾਸੀਆਂ ਚਰਚਾਵਾਂ ਨੇ, ਬਹੁਤ ਸਾਰੀਆਂ ਚਰਚਾਵਾਂ ਚੱਲੀਆਂ, ਆਪਾਂ ਲਗਾਤਾਰ ਇਹਨਾਂ ਤੇ ਚਰਚਾ ਕਰ ਰਹੇ ਹਾਂ, ਜਿੰਨੀਆਂ ਵੀ ਚਰਚਾਵਾਂ ਚੱਲ ਰਹੀਆਂ ਨੇ। ਇਸੇ ਦਰਮਿਆਨ ਮਰਹੂਮ ਨੌਜਵਾਨ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਬਾਰੇ ਇੱਕ ਖਬਰ ਸੁਣਨ ਦੇ ਵਿੱਚ ਆ ਰਹੀ ਹੈ ਕਿ ਬਠਿੰਡਾ ਤੋਂ ਉਹ ਲੋਕ ਸਭਾ ਹਲਕੇ ਤੋਂ ਚੋਣ ਲੜਨਗੇ ਜੀ। ਪ੍ਰਵੀਨ ਜੀ, ਬਿਲਕੁਲ ਇਹ ਖਬਰਾਂ ਕਾਫੀ ਜ਼ੋਰ ਫੜ ਗਈਆਂ ਨੇ, ਔਰ ਇਹ 'ਚ ਸੱਚਾਈ ਇਸ ਪਹਿਲੂ ਤੋਂ ਵੀ ਲੱਗਦੀ ਹੈ ਕਿ ਬਲਕੌਰ ਸਿੰਘ ਹੋਰੀ ਖੁਦ ਵੀ ਸਮੇਂ-ਸਮੇਂ ਇੱਛਾ ਪ੍ਰਗਟਾ ਚੁੱਕੇ ਨੇ ਕਿ ਜੇ ਰਾਜਨੀਤੀ 'ਚ ਉਤਰਨਾ ਪਿਆ, ਪੁੱਤ ਨੂੰ ਇਨਸਾਫ ਦਿਵਾਉਣ ਲਈ, ਮੈਨੂੰ ਰਾਜਨੀਤੀ ਮੈਦਾਨ 'ਚ ਆਉਣਾ ਪਿਆ, ਤਾਂ ਮੈਂ ਆਉਣ ਲਈ ਤਿਆਰ ਹਾਂ। ਸੋ ਉਸ ਤੋਂ ਵੀ ਸੰਕੇਤ ਮਿਲਦੇ ਰਹੇ ਨੇ। ਔਰ ਜਿਹੜੀ ਕਾਂਗਰਸੀ ਟਿਕਟ ਤੋਂ ਲੜਨ ਦਾ ਹਵਾਲਾ ਹੈ, ਪੰਜਾਬ ਕਾਂਗਰਸ ਦੇ ਮੌਜੂਦਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਸਿੱਧੂ ਮੂਸੇਵਾਲੇ ਪਰਿਵਾਰ ਦੇ ਕਾਫੀ ਨੇੜੇ ਮੰਨੇ ਜਾਂਦੇ ਨੇ, ਜੀ, ਬਹੁਤ ਨੇੜਲਾ ਰਿਸ਼ਤਾ। ਤੇ ਜੇ ਕੋਈ ਮਸਲਾ ਹੁੰਦਾ ਤਾਂ ਉਹਨਾਂ ਦੀ ਉਹ ਧਰਮ ਪਤਨੀ ਉੱਥੋਂ ਦਾਅਵੇਦਾਰ ਆ ਬਠਿੰਡਾ ਤੋਂ, ਰਾਜਾ ਵੜਿੰਗ ਹੋਰਾਂ ਦੀ, ਅਮ੍ਰਿਤਾ ਵੜਿੰਗ ਦਾ ਹੀ ਨਾਂ ਸਭ ਤੋਂ ਪਹਿਲਾਂ ਚੱਲਦਾ। ਸੋ ਕੀ ਰਾਜਾ ਵੜਿੰਗ ਨੇ ਆਪਣੀ ਧਰਮ ਪਤਨੀ ਦਾ ਨਾਂ ਪਿੱਛੇ ਕਰਕੇ ਬਲਕੌਰ ਸਿੰਘ ਦਾ ਨਾਂ ਅੱਗੇ ਕੀਤਾ, ਜਾਂ ਹਾਈ ਕਮਾਂਡ ਦੀ ਇੱਛਾ ਸੀਗੀ, ਉਹਨਾਂ ਨੇ ਰਾਜਾ ਵੜਿੰਗ ਨੂੰ ਤੇ ਬਲਕੌਰ ਸਿੰਘ ਤੱਕ ਪਹੁੰਚ ਕੀਤੀ ਆ? ਪਤਾ ਲੱਗ ਰਿਹਾ ਕਿ ਬਲਕੌਰ ਸਿੰਘ ਨਾਲ ਅਪਰੋਚ ਕੀਤੀ ਗਈ ਕਾਂਗਰਸ ਹਾਈ ਕਮਾਂਡ ਵੱਲੋਂ। ਠੀਕ ਹੈ ਜੀ। ਤੇ ਕਾਂਗਰਸ ਹਾਈ ਕਮਾਂਡ ਨੇ ਜਦੋਂ ਉਹਨਾਂ ਨੂੰ ਪੁੱਛਿਆ ਤਾਂ ਇਹ ਅਜੇ ਸਪਸ਼ਟ ਜਵਾਬ ਨਹੀਂ ਦੇ ਸੀ, ਕਹਿੰਦੇ ਫਿਰ ਰਾਜਾ ਵੜਿੰਗ ਦੀ ਡਿਊਟੀ ਲਾਈ ਗਈ। ਤੇ ਉਸ ਹਵਾਲੇ ਨਾਲ ਕਹਿੰਦੇ ਬਲਕੌਰ ਸਿੰਘ ਹੁਣ ਚੋਣ ਲੜਨਾ ਮੰਨ ਗਏ ਨੇ ਜੀ, ਕਿ ਉਹ ਬਠਿੰਡਾ ਹਲਕੇ ਤੋਂ ਕਾਂਗਰਸ ਦੀ ਟਿਕਟ ਤੇ ਚੋਣ ਲੜਨਗੇ। ਸੋ ਇਹ ਅਜੇ ਤੱਕ ਮੂੰਹ ਜ਼ਬਾਨੀ ਗੱਲਾਂ ਨੇ, ਜਦੋਂ ਤੱਕ ਰਾਜਨੀਤੀ 'ਚ ਟਿਕਟ ਮਿਲ ਨਹੀਂ ਜਾਂਦੀ ਤਦ ਤੱਕ ਕੁਛ ਨਹੀਂ ਕਿਹਾ ਜਾਂਦਾ ਹੁੰਦਾ ਕਿ ਕਦੋਂ ਕਿਹੜਾ ਪਾਸਾ ਪਲਟ ਜਾਵੇ। ਹੁਣ ਤੱਕ ਇਹ ਮੰਨਿਆ ਜਾ ਰਿਹਾ ਕਿ ਅਕਾਲੀ ਦਲ ਦੇ ਉੱਥੋਂ ਉਮੀਦਵਾਰ ਬੀਬੀ ਹਰਸਿਮਰਤ ਕੌਰ ਬਾਦਲ ਹੋਣਗੇ ਜੀ, ਇਹ ਮੰਨਿਆ ਹੀ ਜਾ ਰਿਹਾ। ਜਦੋਂ ਕਿ ਚਰਚਾ ਪਹਿਲਾਂ ਇਹ ਵੀ ਰਹੀ ਹੈ ਕਿ ਹਰਸਿਮਰਤ ਕੌਰ ਪਾਲਾ ਬਦਲ ਵੀ ਸਕਦੀ, ਕਿਉਂਕਿ ਐਕਟੀ ਸੁਖਬੀਰ ਬਾਦਲ ਨੇ ਲੜਨੋਂ ਨਾ ਕਰਤੀ ਇੱਕ ਤਰ੍ਹਾਂ ਨਾਲ ਚੋਣ। ਸੋ ਇੱਕੋ
ਲੜਨਾ, ਉਹ ਕਿਤੋਂ ਵੀ ਲੜ ਸਕਦੀ ਹੈ ਫਿਰ ਬੀਬੀ, ਹੈ ਨਾ, ਜੇ ਇਹੋ ਜਿਹਾ ਕੁਝ ਲੱਗਿਆ ਕਿ ਇੱਥੇ ਕੋਈ ਮਸਲਾ ਹੋ ਸਕਦਾ। ਖਡੂਰ ਸਾਹਿਬ ਤੋਂ ਵੀ ਦੂਸਰਾ, ਬਿਲਕੁਲ ਦੂਸਰਾ ਫਿਰ ਪਰਮਪਾਲ ਕੌਰ ਸਿੱਧੂ ਹੋਰਾਂ ਦਾ ਵਿੱਚ ਨਾਂ ਆ ਗਿਆ, ਮਲੂਕਾ ਹੋਰਾਂ ਦੀ ਛੋਟੀ ਨੂੰਹ ਦਾ, ਕਿ ਉਹ ਬੀਜੇਪੀ 'ਚ ਜਾ ਕੇ ਇੱਧਰ ਆ ਸਕਦੇ ਨੇ। ਹੁਣ ਕੀ ਉਹ ਆਪ ਜਿੱਤਣ ਲਈ ਆ ਰਹੇ ਨੇ ਜਾਂ ਹਰਸਿਮਰਤ ਨੂੰ ਬਚਾਉਣ ਲਈ ਆ ਰਹੇ ਨੇ? ਬਿਲਕੁਲ ਸਹੀ, ਇਹ ਵੀ ਸਵਾਲ ਖੜਾ ਹੋਣ ਲੱਗ ਪਿਆ ਕਿ ਸਹਿਮਤੀ ਤਾਂ ਨਹੀਂ ਕਿ ਪ੍ਰਨੀਤ ਕੌਰ ਨੂੰ ਅਕਾਲੀ ਜਿਤਾ ਦੇਣਗੇ ਤੇ ਭਾਜਪਾ ਹਰਸਿਮਰਤ ਨੂੰ ਜਿਤਾ ਦੂਗੀ। ਤਾਂ ਇਸ ਲਈ ਕਿਉਂ ਆਪ ਜਿੱਤਣ ਆ ਰਹੇ ਨੇ? ਵੈਸੇ ਮਲੂਕਾ ਪਰਿਵਾਰ ਦੀ ਨਾਰਾਜ਼ਗੀ ਵਿਧਾਨ ਸਭਾ ਚੋਣਾਂ 'ਚ ਅਕਾਲੀ ਦਲ ਦੀ ਹਾਈ ਕਮਾਨ ਨਾਲ ਹੋ ਗਈ ਸੀ, ਸੁਖਬੀਰ ਬਾਦਲ ਨਾਲ, ਜਦੋਂ ਉਹਨਾਂ ਨੇ ਰਾਮਪੁਰਾ ਫੂਲ ਦੇ ਨਾਲ ਮੌੜ ਹਲਕਾ ਵੀ ਮੰਗ ਲਿਆ ਸੀ। ਸੋ ਇਸ ਲਈ ਉਸ ਸਮੇਂ ਵੀ ਖਿਚਣਾ ਰਹੀ ਹੈ ਤੇ ਮਲੂਕਾ ਹੋਰੀ ਲਗਾਤਾਰ ਭਾਜਪਾ ਨਾਲ ਗੱਠਜੋੜ ਦੀ ਹਮਾਇਤ ਕਰਦੇ ਰਹੇ ਨੇ, ਤੇ ਜੇ ਹੁਣ ਗੱਠਜੋੜ ਨਹੀਂ ਹੋ ਰਿਹਾ ਤਾਂ ਕੀ ਉਧਰ ਜਾਣ ਦੀ ਤਿਆਰੀ ਹੈ? ਇਹ ਇੱਕ ਵੱਖਰਾ ਪਹਿਲੂ ਹੈ। ਪਰ ਤਦ ਤੱਕ ਇਹ ਲੱਗ ਰਿਹਾ ਸੀਗਾ ਕਿ ਜਦੋਂ ਪਰਮਪਾਲ ਕੌਰ ਸਿੱਧੂ ਦਾ ਨਾਂ ਆਇਆ ਕਿ ਲੈ ਵੀ ਬਠਿੰਡਾ ਹਲਕੇ ਤੋਂ ਬੀਬੀਆਂ ਦਾ ਮੈਚ ਵੱਡਾ ਦੇਖਣ ਨੂੰ ਮਿਲੂਗਾ ਚੋਣਾਂ 'ਚ, ਉਹ 'ਚ ਅਮਰਤਾ ਬੜਿੰਗ ਵੀ ਹੋਊਗੀ, ਉਹਦੇ ਵਿੱਚ ਪਰਮਪਾਲ ਸਿੱਧੂ ਵੀ ਹੋਊਗੀ ਤੇ ਉਹਦੇ ਵਿੱਚ ਹਰਸਿਮਰਤ ਕੌਰ ਬਾਦਲ ਵੀ ਹੋਗੇ। ਪਰ ਹੁਣ ਅਚਾਨਕ ਪਤਾ ਲੱਗ ਰਿਹਾ ਕਿ ਕਾਂਗਰਸ ਵੱਲੋਂ ਬਲਕੌਰ ਸਿੰਘ ਨੂੰ ਅੱਗੇ ਲਿਆਂਦਾ ਜਾ ਸਕਦਾ, ਤੇ ਇਸ ਲਈ ਉਹ ਪਿਛਲੇ ਦਿਨੀ ਵੀ ਆਪਣੇ ਘਰੇ ਵੀ ਇਹ ਗੱਲ ਆਪਣੇ ਵਰਕਰਾਂ 'ਚ, ਆਪਣੇ ਸਾਥੀਆਂ 'ਚ, ਸਮਰਥਕਾਂ 'ਚ ਇੱਛਾ ਪ੍ਰਗਟਾ ਚੁੱਕੇ ਨੇ ਕਿ ਜੇ ਠੀਕ ਹੈ ਫਿਰ ਸਰਕਾਰਾਂ ਇਨਸਾਫ ਨਹੀਂ ਦਿੰਦੀਆਂ ਤਾਂ ਆਪਾਂ ਫਿਰ ਆਪਣੀ ਆਵਾਜ਼ ਆਪ ਬਣਾਂਗੇ, ਆਪਾਂ ਰਾਜਨੀਤੀ ਮੈਦਾਨ 'ਚ। ਉਹ ਕਹਿੰਦੇ ਕਿ ਮੇਰਾ ਮੁੰਡਾ ਵੀ ਐਮਐਲਏ ਇਸ ਲਈ ਬਣਨਾ ਚਾਹੁੰਦਾ ਸੀ ਕਿ ਉਹਨੂੰ ਪਤਾ ਸੀ ਕਿ ਮੈਨੂੰ ਖਤਰਾ ਹੈ, ਇਸ ਲਈ ਉਹ ਚਾਹੁੰਦਾ ਸੀ ਕਿ ਐਮਐਲਏ ਬਣ ਜਾਵੇ ਤਾਂ ਸੁਰੱਖਿਆ ਛਤਰੀ ਇੱਕ ਵੱਡੀ ਮਿਲ ਜੂਗੀ, ਇਸ ਲਈ। ਪਰ ਉਹ ਕਾਂਗਰਸੀ ਟਿਕਟ ਤੇ ਲੜੇ ਸੀ ਤਾਂ ਹਾਰ ਗਿਆ ਸੀ ਸਿੱਧੂ ਮੂਸੇਵਾਲਾ, ਹੈ ਨਾ, ਡਾਕਟਰ ਸਿੰਗਲਾ ਤੋਂ ਹੀ, ਵਿਜੇ ਸਿੰਗਲਾ ਤੋਂ ਹੀ। ਪਰ ਹੁਣ ਪਿਛਲੇ ਜਦੋਂ ਸਿੱਧੂ ਮੂਸੇਵਾਲੇ ਦਾ ਕਤਲ ਹੋ ਜਾਂਦਾ, ਉਸ ਤੋਂ ਬਾਅਦ ਜਿਹੜੀ ਜਿਮਨੀ ਚੋਣ ਹੁੰਦੀ ਹੈ ਲੋਕ ਸਭਾ ਦੀ, ਉਹਦੇ ਵਿੱਚ ਸੰਗਰੂਰ ਹਲਕੇ ਤੋਂ ਸਿਮਰਜੀਤ ਮਾਨ ਹੋਰੀ ਜਿੱਤਦੇ ਨੇ, ਤੇ ਉਹਦੇ ਵਿੱਚ ਇਸ ਘਟਨਾ ਦਾ ਬਹੁਤ ਵੱਡਾ ਹਵਾਲਾ ਰਿਹਾ। ਸੋ ਇਸ ਲਈ ਅਗਲੇ ਕਹਿੰਦੇ ਕਿ ਜੇ ਉਹ ਸਾਰਾ ਕੁਝ ਵਾਪਰ ਸਕਦਾ ਤਾਂ ਮੇਰੇ ਨਾਲ ਕਿਉਂ ਨਹੀਂ? ਤੇ ਬਲਕੌਰ ਸਿੰਘ ਹੋਰਾਂ ਦੀ ਰਿਹਰਸਲ ਜਲੰਧਰ ਜਿਮਨੀ ਚੋਣ ਸਮੇਂ ਲਗਭਗ ਹੋ ਚੁੱਕੀ ਹੈ ਕਿ ਰੈਲੀਆਂ 'ਚ ਕਿਵੇਂ ਵਿਚਰਨਾ, ਪ੍ਰਚਾਰ ਕਿਵੇਂ ਕਰਨਾ, ਕਿਵੇਂ ਰੋਡ ਸ਼ੋਅ ਕਰਨੇ, ਉਹ ਕਾਫੀ ਕੁਝ ਹੋ ਚੁੱਕਿਆ ਜੀ। ਤੇ ਹੁਣ ਉਹਨਾਂ ਦੇ ਘਰੇ ਖੁਸ਼ੀ ਵੀ ਆ ਗਈ ਹੈ ਤੇ ਉਧਰੋਂ ਵੀ ਉਹ ਥੋੜਾ ਜਿਹਾ ਸਕੂਨ ਮਹਿਸੂਸ ਕਰਦੇ ਨੇ। ਤੇ ਜਿਹੜਾ ਕੇਂਦਰ ਨੇ ਇਹ ਵੀ ਕਹਿਤਾ ਕਿ ਹੁਣ ਕੋਈ ਮਾਮਲਾ ਨਹੀਂ ਬਣਦਾ ਜੀ, ਤੁਹਾਡਾ ਬੱਚੇ ਵਾਲਾ ਕੋਈ IVF ਵਾਲੀ ਕੋਈ ਮਸਲਾ ਨਹੀਂਗਾ, ਉਹ ਸਾਰੇ ਮਾਮਲੇ ਬੰਦ ਨੇ। ਸੋ ਸਾਰੇ ਪਾਸੇ ਉਹ ਲਗਭਗ ਸੁਰਖਰੂ ਮਹਿਸੂਸ ਕਰਦੇ ਨੇ ਤੇ ਇਸ ਲਈ ਹੋ ਸਕਦਾ ਕਿ ਉਹਨਾਂ ਨੇ ਚੋਣਾਂ ਲਈ ਹਮ ਹੀ ਭਰਤੀ ਹੋਵੇ ਤੇ ਜੇ ਕਾਂਗਰਸ ਦੀ ਟਿਕਟ ਮਿਲੀ ਤਾਂ ਬਲਕੌਰ ਸਿੰਘ ਬਠਿੰਡਾ 'ਚ ਕਾਂਗਰਸ ਦੇ ਨਾਂ ਦੇ ਉੱਤੇ ਵੋਟਾਂ ਮੰਗਦੇ ਆਪਣੇ ਲਈ ਨਜ਼ਰ ਆ ਸਕਦੇ। ਜੀ। ਤੇ 5 ਸਾਲਾਂ ਦੇ ਵਿੱਚ ਸ਼ਰਮਾ ਜੀ ਪੰਜਾਬ ਦੇ ਵਿੱਚ ਵੱਧ ਗਏ ਕਹਿੰਦੇ 60,000 ਲਾਇਸੈਂਸੀ ਹਥਿਆਰ। 60,000 ਲਾਇਸੈਂਸੀ ਹਥਿਆਰਾਂ ਦਾ ਵਧਣਾ ਆਪਣੇ ਆਪ 'ਚ ਸਵਾਲ ਹੈ ਜੀ। ਹਾਂਜੀ, ਮਤਲਬ ਕਿਸ ਕਦਰ ਹਥਿਆਰ ਵੱਧ ਰਹੇ ਨੇ? ਮਤਲਬ ਤੁਸੀਂ ਇੱਥੋਂ ਅੰਦਾਜ਼ਾ ਲਾ ਲਓ ਕਿ 10,000 ਤੋਂ ਵੱਧ ਹਥਿਆਰ ਹਰ ਸਾਲ ਰਜਿਸਟਰ ਹੋ ਰਹੇ ਨੇ, ਮਤਲਬ 12-13,000 ਦੀ ਐਵਰੇਜ ਹਰ ਸਾਲ ਦੀ ਬਣ ਰਹੀ ਹੈ। ਅੱਜ ਦੀ ਤਰੀਕ 'ਚ ਪੰਜਾਬ ਦੇ ਵਿੱਚ 4,20,808 ਲਾਇਸੈਂਸੀ ਹਥਿਆਰ ਨੇ ਜੀ, ਤੇ ਜਿਨ੍ਹਾਂ 'ਚੋਂ ਅਜੇ ਤੱਕ ਪ੍ਰਵੀਨ ਜੀ 2,19,175 ਲਾਇਸੈਂਸੀ ਹਥਿਆਰ ਹੀ ਥਾਣਿਆਂ 'ਚ ਜਮ੍ਹਾਂ ਹੋਏ ਨੇ। ਠੀਕ ਹੈ। 16 ਮਾਰਚ ਤੋਂ ਚੋਣ ਜਾਬਤਾ ਲੱਗਿਆ ਜੀ। 16 ਮਾਰਚ ਤੋਂ ਚੋਣ ਜਾਬਤਾ ਲੱਗਣ ਤੋਂ ਬਾਅਦ ਤੁਰੰਤ ਇਹ ਕਾਰਵਾਈ ਸ਼ੁਰੂ ਹੁੰਦੀ ਹੈ ਕਿ ਭਾਈ ਆਪਣੇ ਆਪਣੇ ਜ਼ਿਲ੍ਹੇ ਦੇ ਸੰਬੰਧਿਤ ਥਾਣਿਆਂ 'ਚ ਜਿਹੜਾ ਤੁਹਾਡਾ ਸੰਬੰਧਿਤ ਥਾਣਾ ਪੈਂਦਾ ਤੁਹਾਡੀ ਰਿਹਾਇਸ਼ ਦੇ ਹਵਾਲੇ ਨਾਲ, ਜਿਸ ਨਾਂ ਤੇ ਤੁਸੀਂ ਲਾਇਸੈਂਸੀ ਹਥਿਆਰ ਲਿਆ ਵਾ, ਉੱਥੇ ਜਾ ਕੇ ਜਮ੍ਹਾਂ ਕਰਾਓ। ਸਿਰਫ ਇੱਕ ਵਿਸ਼ੇਸ਼ ਕੈਟਾਗਰੀ ਹੁੰਦੀ ਹੈ ਕਿ ਬੈਂਕਾਂ ਨੂੰ ਲੈ ਕੇ ਜਾਂ ਹੋਰ ਅਜਿਹੀਆਂ ਐਜੂਕੇਸ਼ਨ ਸੰਸਥਾਵਾਂ ਨੂੰ ਲੈ ਕੇ ਜਿੱਥੇ ਸੁਰੱਖਿਆ ਗਾਰਡ ਤੈਨਾਤ ਨੇ, ਉਹ ਇੱਕ ਵਿਸ਼ੇਸ਼ ਮਨਜ਼ੂਰੀ ਦੇ ਤਹਿਤ ਉਹੀ ਹਥਿਆਰ ਰੱਖ ਸਕਦੇ ਹੁੰਦੇ ਨੇ। ਜੀ। ਆਮ ਬੰਦਿਆਂ ਨੇ ਜਿਨ੍ਹਾਂ ਨੇ ਆਪਣੇ ਲਈ ਲਏ ਨੇ, ਘਰਾਂ ਲਈ ਲਏ ਨੇ, ਆਪਣੇ ਮਤਲਬ ਟੰਗਣ ਲਈ ਲਏ ਨੇ, ਦਿਖਾਉਣ ਲਈ ਲਏ ਨੇ ਜਾਂ ਲੋੜ ਲਈ ਲਏ ਨੇ, ਉਹਨਾਂ ਸਾਰਿਆਂ ਨੂੰ ਫਿਰ ਚੋਣਾਂ ਦੇ ਦੌਰਾਨ ਜਮ੍ਹਾਂ ਕਰਾਉਣੇ ਪੈਂਦੇ ਨੇ, ਕਿਉਂਕਿ ਕਿਤੇ ਵੀ ਤੁਸੀਂ ਉਹਦੀ ਵਰਤੋਂ ਨਹੀਂ ਕਰ ਸਕਦੇ ਜਾਂ ਇਹੀ ਜਿਹੀ ਥਾਂ ਤੇ ਲੈ ਕੇ ਜਾ ਨਹੀਂ ਸਕਦੇ। ਸੋ ਪਰ 16 ਮਾਰਚ ਤੋਂ ਚੋਣ ਜਾਬਤਾ ਲੱਗਿਆ ਤੇ ਉਹਦੇ ਬਾਵਜੂਦ ਬਾਰ-ਬਾਰ ਅਪੀਲਾਂ ਹੋ ਰਹੀਆਂ। ਅਜੇ ਤੱਕ ਕਹਿੰਦੇ ਜੀ ਅੱਧੇ ਹਥਿਆਰ ਇਹ ਮਸਾਂ ਪਹੁੰਚੇ ਨੇ, 4,20,000 ਤੋਂ 2,19,000 ਹਥਿਆਰ ਹੀ ਜਮ੍ਹਾਂ ਹੋਇਆ। ਪਰ ਜਦੋਂ ਇਹ ਹਵਾਲਾ ਆ ਰਿਹਾ ਸੀ ਤਾਂ ਉਹਦੇ ਵਿਚਾਲੇ ਹੀ ਹਵਾਲਾ ਆਇਆ ਕਿ ਪਿਛਲੇ ਸਾਲ ਜਾਂ ਪਿਛਲੇ 5 ਸਾਲ ਪਹਿਲਾਂ ਜਦੋਂ ਲੋਕ ਸਭਾ ਚੋਣਾਂ ਹੋਈਆਂ ਸੀ 2019 ਦੀਆਂ, ਉਸ ਸਮੇਂ ਪੰਜਾਬ ਦੇ ਕੋਲ ਲਾਇਸੈਂਸੀ ਹਥਿਆਰ, ਪੰਜਾਬ ਦੇ ਲੋਕਾਂ ਕੋਲ ਲਾਇਸੈਂਸੀ ਹਥਿਆਰ 3,61,000 ਸੀ। ਠੀਕ ਹੈ ਜੀ। 3,61,000 ਤੋਂ ਵੱਧ ਲਾਇਸੈਂਸੀ ਹਥਿਆਰ ਸੀਗੇ। ਤੇ ਅੱਜ ਤੁਸੀਂ ਦੇਖੋ ਤਾਂ ਅੱਜ 4,20,000 ਤੋਂ ਵੱਧ ਨੇ, 4,20,808 ਨੇ। ਸੋ ਇਸ ਹਵਾਲੇ ਨਾਲ ਕਹਿੰਦੇ ਜਦੋਂ ਚੋਂ ਕੱਢਦੇ ਆ ਤਾਂ 59,808 ਹਥਿਆਰ ਵੱਧ ਗਏ। ਜੀ। 59,808 ਹਥਿਆਰਾਂ ਦੇ ਵਿੱਚ ਵਾਧਾ ਮਤਲਬ ਪਿਛਲੇ 5 ਸਾਲਾਂ 'ਚ ਹੈ। ਤਾਂ ਇਹਦਾ ਮਤਲਬ ਸਾਡਾ ਇਹ ਸ਼ੌਂਕ ਹੈ ਜਾਂ ਪੰਜਾਬ 'ਚ ਜ਼ਰੂਰਤ ਬਣ ਗਈ ਹੈ। ਔਰ ਇਹ ਸਾਰੇ ਉਹ ਨੇ ਲਾਇਸੈਂਸੀ ਹਥਿਆਰ ਨੇ। ਦੂਸਰੇ ਜਿਹੜੇ ਗੈਰ ਕਾਨੂੰਨੀ ਹਥਿਆਰ ਨੇ ਉਹਨਾਂ ਦੀ ਆਪਾਂ ਗੱਲ ਹੀ ਨਹੀਂ ਕਰ ਰਹੇ। ਹਾਂਜੀ, ਉਹਨਾਂ ਦੀ ਤਾਂ ਗਿਣਤੀ ਕੋਈ ਨਹੀਂ। ਉਹ ਤਾਂ ਨਿਤ ਦਿਨ ਫੜੇ ਜਾਂਦੇ ਆ ਬਿਲਕੁਲ, ਤੇ ਨਿਤ ਦਿਨ ਆਉਂਦੇ ਆ ਤੇ ਨਿਤ ਦਿਨ
ਕਿੰਨੇ ਹੀ ਆ ਜਿਹੜੇ ਅਜੇ ਰਡਾਰ ਤੇ ਹੀ ਨਹੀਂ ਆਏ, ਪੁਲਿਸ ਦੀ ਸਿਸਟਮ 'ਚ ਨਹੀਂ ਆਏ ਉਹਨਾਂ ਦੇ। ਸੋ ਇਸ ਲਈ ਉਹ ਬੜੇ ਹਾਈਟੈਕ ਤਕਨੀਕਾਂ ਵਾਲੇ ਫੜੇ ਜਾ ਰਹੇ ਆ। ਵਾਰਦਾਤਾਂ ਰੋਜ਼ ਹੁੰਦੀਆਂ, ਬਕਾਇਦਾ ਪੇਜਾਂ ਦੇ ਉੱਪਰ ਲਾ ਕੇ ਫੋਟੋਆਂ ਪਾਈਆਂ ਜਾਂਦੀਆਂ। ਸੋ ਇਸ ਲਈ ਉਹ ਗਿਣਤੀਆਂ ਨਹੀਂ ਹੈ, ਇਹ ਸਿਰਫ ਇਹਦੀ ਗਿਣਤੀ ਹੈ। ਔਰ ਇਹਦੇ ਵਿੱਚ ਵੀ ਮੋਗੇ ਵਰਗਾ ਸ਼ਹਿਰ ਛੋਟੇ ਸ਼ਹਿਰਾਂ ਚੋਂ ਮੰਨਿਆ ਜਾਂਦਾ ਪੰਜਾਬ ਦੇ ਵੱਡੇ ਨਾਮੀ ਗ੍ਰਾਮੀ ਸ਼ਹਿਰਾਂ ਦੇ ਮੁਕਾਬਲੇ, ਪਰ ਸਭ ਤੋਂ ਵੱਧ ਲਾਇਸੈਂਸੀ ਹਥਿਆਰ ਮੋਗਾ 'ਚ ਨੇ ਜੀ। ਮੋਗੇ ਦੇ ਵਿੱਚ 43,018 ਲਾਇਸੈਂਸੀ ਹਥਿਆਰ ਨੇ ਜੀ ਮੋਗਾ 'ਚ, ਜਿਸ ਚੋਂ ਅਜੇ 11 ਖਜ਼ਾਰੇ ਜਮਾ ਹੋਏ ਨੇ। ਇਸ ਤੋਂ ਬਾਅਦ ਵਾਰੀ ਪਟਿਆਲੇ ਦੀ ਆਉਂਦੀ ਆ। ਪਟਿਆਲਾ ਵੱਡਾ ਸ਼ਹਿਰ, ਸ਼ਾਹੀ ਸ਼ਹਿਰ ਮੰਨਿਆ ਜਾਂਦਾ, ਉੱਥੇ ਵੀ 36,455 ਲਾਇਸੈਂਸੀ ਹਥਿਆਰ ਨੇ। ਮਤਲਬ ਮੋਗੇ ਤੋਂ ਖਾਸਾ ਫਰਕ ਹੈ। ਉਹ 36,000 ਚੋਂ ਅਜੇ 10,000 ਹਥਿਆਰ ਜਮਾ ਹੋਏ ਨੇ। ਇਸੇ ਤਰ੍ਹਾਂ ਫਿਰ ਬਠਿੰਡਾ ਮਤਲਬ ਰਫਲਾਂ ਰੱਖਣ ਦੇ ਸ਼ੌਂਕੀ ਕਹਿੰਦੇ ਹਨ, 31,037 ਹਥਿਆਰ ਨੇ ਤੇ ਵੱਡੀ ਗਿਣਤੀ 'ਚ ਹਥਿਆਰ ਜਮਾ ਹੋ ਗਏ। 23,865 ਦੇ ਕਰੀਬ, ਲਗਭਗ 24,000 ਲਾਇਸੈਂਸੀ ਹਥਿਆਰ ਬਠਿੰਡੇ ਜਮਾ ਹੋ ਗਏ। ਉਸ ਤੋਂ ਬਾਅਦ ਅੰਮ੍ਰਿਤਸਰ ਆਉਂਦਾ, 28,000 ਤੋਂ ਵੱਧ ਲਾਇਸੈਂਸੀ ਹਥਿਆਰ ਨੇ, ਜਿਨ੍ਹਾਂ ਚੋਂ 18,000 ਲਾਇਸੈਂਸੀ ਹਥਿਆਰ ਜਮਾ ਹੋਏ ਨੇ। ਸੋ ਇੰਜ ਇਹ ਲੰਬੀ ਸੂਚੀ ਹੈ ਜੀ। ਵੱਖ-ਵੱਖ ਸ਼ਹਿਰਾਂ ਦੇ ਹਵਾਲੇ ਨਾਲ ਜੇਕਰ ਦੇਖਣਾ ਹੋਵੇ ਤਾਂ ਇਸ ਤਰੀਕੇ ਨਾਲ ਮਤਲਬ ਰੋਪੜ ਵਰਗਾ ਸ਼ਹਿਰ ਮੰਨਿਆ ਜਾਂਦਾ ਜਿੱਥੇ ਕਾਫੀ ਘੱਟ ਹਥਿਆਰ ਨੇ। ਨਵਾਂ ਸ਼ਹਿਰ ਵਰਗਾ ਸ਼ਹਿਰ ਮੰਨਿਆ ਜਿੱਥੇ ਕਾਫੀ, ਰੋਪੜ ਦੇ ਵਿੱਚ 5385 ਰੋਪੜ ਜ਼ਿਲ੍ਹੇ ਦੇ ਵਿੱਚ ਲਾਇਸੈਂਸੀ ਹਥਿਆਰ ਨੇ, ਜਿਸ ਚੋਂ 3700 ਜਮਾ ਹੋ ਗਏ। ਇਸੇ ਤਰ੍ਹਾਂ ਨਵਾਂ ਸ਼ਹਿਰ ਦੇ ਵਿੱਚ ਮਾਤਰ 2921, 3000 ਤੋਂ ਵੀ ਘੱਟ ਲਾਇਸੈਂਸੀ ਹਥਿਆਰ ਨੇ, ਜਿਨ੍ਹਾਂ ਚੋਂ 2300 ਤੋਂ ਵੱਧ ਹਥਿਆਰ ਜਮਾ ਹੋ ਗਏ। ਸੋ ਇਹ ਕੁਝ ਹਵਾਲੇ ਨੇ ਜਿਹੜੇ ਦੱਸਦੇ ਨੇ ਕਿ ਪੰਜਾਬ 'ਚ ਲਗਾਤਾਰ ਲਾਇਸੈਂਸੀ ਹਥਿਆਰਾਂ 'ਚ ਵੀ ਵਾਧਾ ਹੋ ਰਿਹਾ। ਔਰ ਪ੍ਰਵੀਨ ਜੀ, ਕਈ ਵਾਰ ਤਾਂ ਇਹਦੀਆਂ ਮਨਜ਼ੂਰੀਆਂ, ਲਾਇਸੈਂਸ ਸਿਰਫ ਆਪਣੀ ਚੜ੍ਹਤ ਜੀ ਦਿਖਾਉਣ ਲਈ, ਹਵਾ ਦਿਖਾਉਣ ਲਈ, ਧੌਣ ਦਿਖਾਉਣ ਲਈ ਹਥਿਆਰ ਰੱਖੇ ਜਾ ਰਹੇ ਨੇ। ਔਰ ਕਈ ਪਰਿਵਾਰਾਂ ਨੇ 2-2-3 ਲਾਇਸੈਂਸ ਵੀ ਲੈ ਲਏ ਨੇ। ਸੋ ਇਹ ਲਾਇਸੈਂਸੀ ਹਥਿਆਰ ਰੱਖਿਆ ਲਈ ਤਾਂ ਹੈਗੇ ਨੇ। ਅੱਜ ਕੱਲ ਜਿਵੇਂ ਡਿਪਰੈਸ਼ਨ ਹੈ, ਜਿਵੇਂ ਤਣਾਅ ਏ, ਨਸ਼ਾ ਏ, ਤੇ ਉਹਦੇ ਵਿੱਚ ਦੁਰਵਰਤੋਂ ਵੀ ਹੋਣ ਦਾ ਡਰ ਰਹਿੰਦਾ, ਆਪਣਿਆਂ ਤੇ ਕਈ ਵਾਰ ਵਰਤੋਂ ਹੋਣ ਦਾ ਡਰ ਵੀ ਰਹਿੰਦਾ। ਸੋ ਇਸ ਲਈ ਇਹਨਾਂ ਤੋਂ ਦੂਰ ਬਿਨਾਂ ਰਿਹਾ ਜਾ ਸਕੇ ਉਨਾ ਹੀ ਭਲਾ ਜੀ। ਬਿਲਕੁਲ, ਪਰ ਇੱਕ ਕਾਰਨ ਹੋਰ ਵੀ ਆਪਾਂ ਇਹਦੇ 'ਚ ਪਹਿਲੂ ਪਾ ਦਿੰਦੇ ਹਾਂ, ਉਹ ਪੰਜਾਬ ਦੇ ਵਿੱਚ ਜਿਹੜੀ ਲਗਾਤਾਰ ਅਮਨ ਕਾਨੂੰਨ ਦੀ ਵਿਵਸਥਾ ਹੈ। ਬੰਦਾ ਡਰਦਾ, ਫਰੌਤੀਆਂ ਆਉਂਦੀਆਂ ਜਾਂ ਸਕੂਟਰ ਮੋਟਰਸਾਈਕਲ ਵਾਲੇ ਗੋਲੀ ਮਾਰ ਕੇ ਤੁਰ ਜਾਂਦੇ ਆ। ਬੰਦੇ ਨੂੰ ਲੱਗਦਾ ਕਿ ਸ਼ਾਇਦ ਜੇ ਮੇਰੇ ਕੋਲੇ ਥੋੜਾ ਜਿਹਾ ਹੋਊਗਾ ਕੋਈ ਹਥਿਆਰ ਤਾਂ ਸ਼ਾਇਦ ਮੇਰੀ ਬਚਤ ਰਹੂਗੀ। ਕਿਉਂਕਿ ਇਹ ਅੱਜ ਕੱਲ ਇਹ ਵੀ ਹੈ ਨਾ ਸ਼ਰਮਾ ਜੀ ਗੱਲ, ਕਿ ਪਿੰਡਾਂ ਦੇ ਵਿੱਚ ਤਾਂ ਅਕਸਰ ਇਹ ਸੁਣਦੇ ਆ ਕਿ ਜਿਹੜਾ ਕੋਈ ਰਸੂਖਦਾਰ ਘਰ ਹੈ ਉਹਦੇ ਬਾਰੇ ਰੇਕੀ ਕੋਈ ਉੱਥੋਂ ਦਾ ਹੀ ਕੋਈ ਮਾੜਾ ਮੋਟਾ ਜਿਹੜਾ ਹੁੰਦਾ ਛੋਟਾ ਮੋਟਾ ਜਿਹਾ ਅਨਸਰ, ਗੁੰਡਾ ਅਨਸਰ, ਉਹੀ ਕਰਕੇ ਦੇ ਦਿੰਦਾ ਗੈਂਗਸਟਰਾਂ ਨੂੰ ਕਿ ਬਾਈ ਇਹ ਬੰਦੇ ਸਹਿੰਦੇ ਆ ਮੜੇ ਜੇ, ਇਹਨਾਂ ਦੇ ਘਰ ਮੂਹਰੇ ਸਿੱਟੋ ਪਰਚੀ। ਇਹ ਜੇ ਕਈ ਲੋਕਾਂ ਨੂੰ ਏਦਾਂ ਹੋਇਆ। ਪਰ ਹਾਂਜੀ, ਪਰ ਜਿਵੇਂ ਤੁਸੀਂ ਡਿਪਰੈਸ਼ਨ ਦਾ ਨਾਂ ਲਿਆ ਜਾਂ ਜਿਵੇਂ ਤੁਸੀਂ ਹੋਰ ਜਿਹੜੇ ਕਾਰਨ ਗਿਣਾਏ ਨੇ, ਉਹ ਉਹਨਾਂ ਨੂੰ ਆਪਾਂ ਬਾਹਰ ਨਹੀਂ ਹੋ ਸਕਦੇ ਉਹਨਾਂ ਤੋਂ, ਕਿਉਂਕਿ ਉਹ ਵੀ ਮਾਰੂ ਚੀਜ਼ਾਂ ਨੇ ਕਿਤੇ ਨਾ ਕਿਤੇ। ਸੋ ਜਿਹੜਾ ਸ਼ੋਅ ਆਫ ਹੈ, ਦਿਖਾਵਾ, ਉਹ ਵੀ ਹਥਿਆਰਾਂ ਦਾ ਇੱਕ ਪ੍ਰਚਲਨ ਦਾ ਬਹੁਤ ਵੱਡਾ ਕਾਰਨ ਹੈਗਾ ਜੀ। ਬਹੁਤ ਵੱਡਾ ਜੀ। ਸ਼ਰਮਾ ਜੀ, ਇੱਕ ਖਬਰ ਜਿਹੜੀ ਆਈ ਸੀ ਸਵੇਰੇ, ਤੇ ਉਹਨੇ ਜਿਸ ਕਿਸੇ ਨੇ ਵੀ ਪੜ੍ਹੀ, ਜਦੋਂ ਇੱਧਰ ਆਪਣੇ ਦਿਨ ਚੜ੍ਹਦਾ ਤੇ ਸਾਰੇ ਬੰਦੇ ਦਹਿਲ ਗਏ ਵੀ ਇਹ ਕੀ ਕਾਰਾ ਹੋ ਗਿਆ ਪੰਜਾਬ ਦੇ ਵਿੱਚ। ਨਸ਼ੇ ਦੇ ਕਾਰਨ ਇੱਕ ਘਰ ਪੂਰਾ ਉੱਜੜ ਗਿਆ। ਇੱਕ ਬੰਦੇ ਨੇ ਆਪਦੀ ਮਾਂ, ਆਪਦੀ ਭਾਬੀ ਤੇ ਇੱਕ ਆਪਣੀ ਆਉਣ ਵਾਲੀ ਨਸਲ ਵੀ, ਭਤੀਜਾ, ਜਿਹੜੀ ਜਨਰੇਸ਼ਨ ਅਗਲੀ, 3 ਪੀੜ੍ਹੀਆਂ ਉਹ ਬੰਦੇ ਨੇ ਖਤਮ ਕਰਤੀਆਂ ਜੀ। ਪ੍ਰਵੀਨ ਜੀ, ਆਪਾਂ ਹੁਣ ਆ ਹਥਿਆਰਾਂ ਵਾਲੇ ਪਹਿਲੂ ਦੀ ਗੱਲ ਕਰਕੇ ਹਟੇ ਆ। ਹਾਂਜੀ ਬਿਲਕੁਲ। ਇਹਦੇ ਵਿੱਚ ਡਿਪਰੈਸ਼ਨ ਤੇ ਨਸ਼ਾ, ਔਰ ਇਹ ਪਰਿਵਾਰ ਉੱਜੜਨ ਦੇ ਪਿੱਛੇ ਵੀ ਨਸ਼ਾ ਤੇ ਡਿਪਰੈਸ਼ਨ ਹੈ ਜੀ। ਮਤਲਬ 3 ਭਰਾ ਨੇ। 3 ਭਰਾਵਾਂ ਚੋਂ ਇੱਕ ਭਰਾ ਛੱਤੀਸਗੜ੍ਹ ਦੇ ਵਿੱਚ ਨੌਕਰੀ ਕਰਦਾ ਪੁਲਿਸ ਦੀ। ਇੱਕ ਭਰਾ, ਛੋਟਾ ਭਰਾ, ਹਾਲ ਹੀ 'ਚ ਦੁਬਈ ਗਿਆ ਕਾਰੋਬਾਰ ਲਈ, ਘਰ ਦੀ ਹਾਲਤ ਹੋਰ ਸੁਧਾਰਨ ਲਈ। ਗਵਲਾ ਭਰਾ ਪਿੰਡ ਰਹਿੰਦਾ ਸੀ ਤੇ ਉਹ ਅੰਮ੍ਰਿਤਸਰ ਦੇ 에ਅਰਪੋਰਟ ਦੇ ਉੱਤੇ ਡਰਾਈਵਰੀ ਕਰਦਾ ਸੀ ਜੀ। ਪਰ ਨਸ਼ੇ ਦੀ ਚਪੇਟ 'ਚ ਆ ਗਿਆ, ਨਸ਼ੇ ਦਾ ਆਦੀ ਹੋ ਗਿਆ, ਘਰ 'ਚ ਕਲੇਸ਼ ਰਹਿਣ ਲੱਗ ਪਿਆ ਤੇ ਨੌਕਰੀ ਵੀ ਚਲੀ ਗਈ ਤੇ ਘਰ ਵਾਲੀ ਵੀ ਘਰ ਛੱਡ ਕੇ ਚਲੀ ਗਈ। ਮਤਲਬ ਹੁਣ ਉਹਨੇ ਆਪਣੀ ਮਾਂ, ਆਪਣੀ ਭਰਜਾਈ ਤੇ ਮਾਸੂਮ ਜਵਾਕ, ਮਤਲਬ 2.5 ਸਾਲ ਦਾ ਹੈ ਨਾ, ਉਹ ਜਵਾਕ ਮਤਲਬ ਤਿੰਨੇ ਮੌਤ ਦੇ ਘਾਟ ਉਤਾਰਤੇ। ਤੇ ਜਦੋਂ ਫਤੂਰ ਉਤਰਿਆ ਨਸ਼ੇ ਵਾਲਾ ਸਾਰਾ ਕੁਛ, ਫਿਰ ਥਾਣੇ ਜਾ ਕੇ ਸਰੈਂਡਰ ਕਰ ਤੇ ਦਮ ਭਰਿਆ। ਕਹਿੰਦਾ ਜੀ ਕਿ ਮੇਰੀ ਮਾਂ ਵਿਤਕਰਾ ਕਰਦੀ ਸੀ ਮੇਰੇ ਪਰਿਵਾਰ ਨਾਲ ਤੇ ਇਸ ਪਰਿਵਾਰ ਦੇ ਵਿਚਾਲੇ, ਹੈ ਨਾ ਜੀ। ਤੇ ਦੂਜਾ ਕਹਿੰਦੇ ਜੀ ਕਿ ਉਹ ਕਹਿੰਦਾ ਕਿ ਮੇਰੀ ਭਾਬੀ ਤੇ ਮੇਰੀ ਭਾਬੀ ਸੀ ਜਿਹੜੀ ਮੇਰੇ ਕੁੜੀਆਂ ਨਾਲ ਤਾਨੇ ਮਿਹਣੇ ਕਰਦੀ ਸੀ, ਮੇਰੀ ਘਰ ਵਾਲੀ ਨਾਲ ਗਾਲੀ ਗਲੋਚ ਕਰਦੀ ਸੀ। ਆ ਜਿਹੜਾ ਛੋਟਾ ਭਤੀਜਾ 2.5 ਸਾਲ ਦਾ, ਕਹਿੰਦੇ ਇਹ ਤੋਂ ਮੇਰੀਆਂ ਕੁੜੀਆਂ ਨੂੰ ਡੰਡੇ ਮਰਾਉਂਦੇ ਸੀ ਇਹ, ਹੈ ਨਾ।
ਸੋ ਜੀ ਏਦਾਂ ਦੀਆਂ ਗੱਲਾਂ ਕੀਤੀਆਂ। ਜੀ ਜਦੋਂ ਕਿ ਉਹਦੀ ਘਰ ਵਾਲੀ ਜਿਹੜੀ ਆਪਣੀਆਂ ਜਵਾਕੜੀਆਂ ਨੂੰ ਲੈ ਕੇ ਆਪਣੇ ਪੇਕੀ ਬੈਠੀ ਆ, ਹੂੰ ਉਹ ਕਹਿੰਦੀ ਨਸ਼ਾ ਕਰਦਾ ਮੈਂ ਕਿੰਨੀ ਵਾਰ ਫੜ ਲਿਆ, ਹੂੰ ਹੈਨਾ। ਕਹਿੰਦੀ ਕਿ ਇਹ ਕਿਹੜਾ ਤਰੀਕਾ ਸੀ, ਕਹਿੰਦੀ ਤੂੰ ਜਵਾਕ ਨੂੰ ਮਾਰਨ ਨਾਲੋਂ ਆਪ ਹੀ ਮਰ ਜਾਂਦਾ। ਹੂੰ ਇਹ ਤਾਂ ਸਾਡੇ ਨਾਲ ਕਲੇਸ਼ ਕਰਦਾ ਸੀ, ਸਾਡੇ ਨਾਲ ਕੁੱਟਮਾਰ ਕਰਦਾ ਸੀ, ਜੇ ਇੰਨੇ ਹੀ ਟੱਬਰ ਦਾ ਫਿਕਰ ਸੀ ਤਾਂ ਅਸੀਂ ਛੱਡ ਕੇ ਥੋੜਾ ਬੈਠੀਆਂ ਹੁੰਦੀਆਂ, ਕਹਿੰਦੀ। ਹੂੰ ਸੋ ਇਹ ਸਾਰੇ ਮਾਮਲੇ ਨੇ ਇੱਕ ਵਾਰ ਫਿਰ ਇਹ ਪੱਖ ਦਿਖਾਤਾ ਕਿ ਨਸ਼ਾ ਤੇ ਡਿਪਰੈਸ਼ਨ ਕੀ ਚੀਜ਼ ਆ। ਅਸਲ 'ਚ ਇਹਦੀ ਧਰਮ ਪਤਨੀ ਕਹਿੰਦੀ, ਜਿਹੜਾ ਇਹ ਬੰਦਾ ਹੁਣ ਫੜਿਆ ਗਿਆ ਜਾਂ ਆਪੇ ਸਰੈਂਡਰ ਕੀਤਾ, ਇਹ ਘਟਨਾ ਮਤਲਬ ਕਿ ਅਜਨਾਲਾ ਖੇਤਰ ਦੇ ਥਾਣਾ ਝੰਜੇੜ ਦੀ ਹੈ। ਹੂੰ ਸੋ ਇਸ ਇਲਾਕੇ ਦੀ ਘਟਨਾ ਹੈ ਤੇ ਉਹ ਕਹਿੰਦੇ ਜੀ ਮਤਲਬ ਕਿ ਇਹ ਵਿਅਕਤੀ, ਉਹ ਕਹਿੰਦੀ ਕਿ ਹਾਲਤ ਇਹੋ ਜਿਹੀ ਸੀ ਕਿ ਸਾਡੇ ਨਾਲ ਵੀ ਕੁੱਟਮਾਰ ਕਰਦਾ ਸੀ, ਉਹ ਅੱਛਾ ਤੇ ਆਪਣੇ ਭਰਾ ਜਿਹੜਾ ਸਰਕਾਰੀ ਨੌਕਰੀ ਲੱਗਿਆ ਸੀ, ਉਹ ਠੀਕ ਠਾਕ ਖਾਣ ਪੀਣ ਲੱਗ ਗਿਆ, ਕਹਿੰਦੀ ਇਸ ਲਈ ਉਹਨਾਂ ਤੋਂ ਚੜਦਾ ਸੀ ਕਿ ਭਾਈ ਤੂੰ ਵੀ ਤਾਂ ਨੌਕਰੀ ਲੱਗਿਆ ਸੀ, ਟਿੱਕੇ ਕਰਦਾ ਰਹਿੰਦਾ, ਕਹਿੰਦੀ ਤੂੰ ਨੌਕਰੀ ਛੱਡ ਕੇ ਤਾਂ ਆਪ ਹੀ ਆਇਆ ਨਾ, ਤੇਰੀਆਂ ਕਰਤੂਤਾਂ ਨੇ ਛਡਾਈ ਆ ਨਾ। ਜੀ ਤੇ ਇਸ ਲਈ ਇਹ ਇੱਕ ਸਿਰਫ ਆਪਣੀ ਭੈਣ ਭਰਾਵਾਂ ਦੀ ਤਰੱਕੀ ਜਾਂ ਪਰਿਵਾਰ 'ਚ ਤਾਨੇ ਮਿਹਣੇ ਕਿੱਥੇ ਨਹੀਂ ਹੁੰਦੀ ਬੁਲਬੁਲ। ਜੇ ਤੁਸੀਂ ਨਸ਼ਾ ਕਰਦੇ ਹੋ ਤਾਂ ਟੋਕਦੀ ਹੋਊਗੀ ਮਾਂ, ਜੀ ਜੀ ਭਰਜਾਈ ਜੇ ਸੁਣਾਉਂਦੀ ਆ ਤੇ ਤੈਨੂੰ ਸੁਧਾਰਨ ਲਈ ਸੁਣਾਉਂਦੀ ਹੋਊਗੀ। ਜੇ ਉੱਚੀ ਨੀਚੀ ਸੁਣਾ ਵੀ ਦਿੱਤੀ, ਮਤਲਬ ਇਹ ਥੋੜਾ ਕਿ ਉਹਦਾ ਗੁੱਸਾ ਗਿਲਾ ਸੀ ਉਸ ਬੱਚੇ ਤੇ। ਕਦੀ ਇਹ 2.5 ਸਾਲ ਦਾ ਜਵਾਕ ਅਜੇ 2 ਦਿਨ ਪਹਿਲਾਂ ਉਹਦਾ ਸਕੂਲ 'ਚ ਦਾਖਲਾ ਹੋਇਆ ਸੀ, ਓਹੋ ਅੱਛਾ ਤੇ ਮਤਲਬ ਇਹ ਹਾਲਤ ਹੈ। ਇਸੇ ਤਰ੍ਹਾਂ ਦੀ ਇੱਕ ਘਟਨਾ ਮਾਨਸਾ ਦੀ ਸਾਹਮਣੇ ਆ ਰਹੀ ਹੈ ਪ੍ਰਵੀਨ ਜੀ। ਇੱਕ ਔਰਤ ਨੇ ਆਪਣੇ 10 ਸਾਲ ਦੇ ਜਵਾਕ ਨੂੰ ਨੀਂਦ ਵਾਲੀਆਂ ਗੋਲੀਆਂ ਦੇ ਕੇ ਜਿਉਂਦਿਆਂ ਦੱਬਤਾ। ਹਾਂਜੀ ਹਾਂਜੀ ਤੇ ਉਹ ਹੁਣ ਕਹਿੰਦੇ ਨਜਾਇਜ਼ ਸੰਬੰਧਾਂ ਦਾ ਮਾਮਲਾ ਨਿਕਲ ਰਿਹਾ। ਤੇ ਉਹ ਕਹਿੰਦੀ ਜੀ ਮਤਲਬ ਏਦਾਂ ਇਹ ਵਾਹ ਉਹ ਬਹੁਤ ਗੱਲਾਂ ਸੁਣਾਈਆਂ ਜੀ। ਫਿਰ ਪਤਾ ਨਹੀਂ ਦਿਲ ਭਰਿਆ ਆ, ਮਾਂ ਵਾਲਾ ਜਾਗ ਪਿਆ, ਫਿਰ ਉਹਨੂੰ ਮਿੱਟੀ ਚੋਂ ਕੱਢ ਲਿਆਈ, ਕੱਢ ਕੇ ਬੱਸ 'ਚ ਬੈਠ ਗਈ ਲੈ ਕੇ ਉਹਨੂੰ, ਤੇ ਫਿਰ ਇੱਕ ਅੱਡੇ ਤੇ ਛੱਡ ਗਈ, ਤੇ ਉਹ ਤੋਂ ਬਾਅਦ ਉਹ ਫੜੀ ਗਈ। ਸੋ ਇਹ ਕਿਹੋ ਜਿਹਾ ਵਰਤਾਰਾ ਹੁੰਦਾ ਜਾ ਰਿਹਾ। ਸਾਨੂੰ ਕਿਹੜਾ ਫਤੂਰ ਚੜਿਆ? ਨਸ਼ੇ ਦਾ ਫਤੂਰ ਹੈ, ਸਰੀਰਕ ਸੰਬੰਧਾਂ ਦਾ ਫਤੂਰ ਹੈ, ਪੈਸੇ ਦਾ ਫਤੂਰ ਹੈ, ਡਿਪਰੈਸ਼ਨ ਹੈ। ਸਾਰੀਆਂ ਸਥਿਤੀਆਂ ਦੇ ਵਿੱਚੋਂ ਫਿਰ ਘਰ-ਬਾਰ ਉੱਜੜਦੇ ਨੇ ਤੇ ਫਿਰ ਸਥਿਤੀ ਬਹੁਤ ਮਾੜੀ। ਸੋ ਕਾਫੀ ਤਣਾਅ ਵਾਲੀਆਂ ਸਥਿਤੀਆਂ ਬਣਦੀਆਂ ਨੇ ਜਿਸ 'ਚੋਂ ਇਹ ਘਟਨਾ ਵਾਪਰਦੀਆਂ ਨੇ। ਇਹ ਫਿਕਰਮੰਦੀ ਵਾਲਾ ਪਹਿਲੂ, ਇਹਨੂੰ ਮਾਨਸਿਕ ਤੌਰ ਤੇ ਕਾਫੀ ਕੁਛ ਇਹਦੇ ਤੇ ਵਿਚਾਰਨ ਦੀ ਲੋੜ ਹੈ, ਸੰਸਥਾਵਾਂ ਨੂੰ ਕੰਮ ਕਰਨ ਦੀ ਲੋੜ ਹੈ। ਜੀ ਜੀ ਤੇ ਸ਼ਰਮਾ ਜੀ, ਜਾਂਦਿਆਂ ਦੀ ਗੱਲ ਕਰੀਏ ਇੱਕ ਹੋਰ ਐਸੇ ਗਰੋਹ ਦੇ ਬਾਰੇ, ਇੱਕ ਐਸੀ ਸਮਾਜਿਕ ਕੁਰੀਤੀ ਦੇ ਬਾਰੇ ਜਿਹੜੀ ਚੱਲ ਤਾਂ ਰਹੀ ਹੈ ਪਰ ਖਬਰਾਂ ਦੇ ਵਿੱਚ ਬਹੁਤ ਘੱਟ ਆਉਂਦੀ ਹੈ ਕਦੇ ਕਦੇ। ਬੰਗਲਾਦੇਸ਼ ਦੇ ਕਹਿੰਦੇ 4 ਲੱਖ ਟਕੇ ਬਦਲੇ ਭਾਰਤ ਦੇ ਵਿੱਚ ਵਿਕ ਰਹੀਆਂ ਕਿਡਨੀਆਂ ਜੀ। ਬੜਾ ਅਹਿਮ ਪਹਿਲੂ ਹੈ ਕਿ ਬੰਗਲਾਦੇਸ਼ ਤੋਂ ਕਹਿੰਦੇ ਬਕਾਇਦਾ ਤੌਰ ਤੇ ਬੰਗਲਾਦੇਸ਼ੀਆਂ ਨਾਲ ਇੱਕ ਗਰੋਹ ਕੰਮ ਕਰ ਰਹੇ ਨੇ, ਔਰ ਇਹ ਗਰੋਹ ਪ੍ਰਵੀਨ ਜੀ ਸੋਸ਼ਲ ਮੀਡੀਆ ਰਾਹੀਂ ਫੈਲਦੇ ਨੇ ਕਹਿੰਦੇ। ਠੀਕ ਹੈ ਜੀ। ਤੇ ਉਹਦੇ ਉੱਤੇ ਬਕਾਇਦਾ ਇਹ ਐਡ ਹੁੰਦੀ ਹੈ ਕਿ ਤੁਸੀਂ 4 ਲੱਖ ਟਕੇ ਲਓ, 3 ਲੱਖ ਟਕੇ ਲਓ। ਮਤਲਬ ਸਾਡਾ 1 ਰੁਪਈਆ 86 ਪੈਸੇ ਉੱਥੇ ਦਾ 1 ਟਕਾ ਬਣਦਾ ਜੀ ਜੀ। ਸੋ ਇਹਦਾ ਮਤਲਬ ਜੇ ਉਹਨਾਂ ਨੂੰ 3-4 ਲੱਖ ਟਕੇ 4 ਲੱਖ ਟਕੇ ਮਿਲ ਵੀ ਗਏ ਤਾਂ ਮਤਲਬ ਉਹ ਵੀ 4 ਲੱਖ ਤੋਂ ਕਾਫੀ ਥੱਲੇ ਨੇ, ਹੈ ਨਾ। ਸੋ ਇਸ ਹਵਾਲੇ ਨਾਲ ਸਮਝਣ ਦੀ ਲੋੜ ਹੈ ਕਿ ਸਾਡਾ 86 ਪੈਸੇ ਜਾ ਕੇ ਉੱਥੇ 1 ਰੁਪਈਆ ਬਣਨਾ, ਸਾਡੇ 86,000 ਰੁਪਏ ਉੱਥੇ ਜਾ ਕੇ ਮਤਲਬ ਲੱਖ ਰੁਪਈਆ ਬਣਨਾ, ਹੈ ਨਾ। ਹਾਂਜੀ ਹਾਂਜੀ। ਸੋ ਇੱਥੋਂ ਅੰਦਾਜ਼ਾ ਲੱਗਦਾ ਕਿ ਉਹਨਾਂ ਨੂੰ, ਤੇ ਜਦੋਂ ਕਿ ਇਹ ਗਰੋਹ ਜਿਹੜਾ ਹੈਗਾ ਕਹਿੰਦੇ ਜਿਹਨੂੰ ਕਿਡਨੀ ਦਿੰਦੇ ਨੇ, ਹਾਂਜੀ, ਉਹ ਤੋਂ 35 ਤੋਂ 50 ਲੱਖ ਤੱਕ ਵਸੂਲ ਲੈਂਦੇ ਨੇ। ਉਹ ਅੱਛਾ। ਭਾਰਤੀ ਕਰੰਸੀ 'ਚ 35 ਤੋਂ 50 ਲੱਖ ਵਸੂਲ ਕੇ ਉਹਦੇ ਵਿੱਚੋਂ ਉਹਨੂੰ 3 ਲੱਖ ਜਾਂ 4 ਲੱਖ ਟਕਾ ਬੰਗਲਾਦੇਸ਼ੀ ਕਰੰਸੀ 'ਚ ਦੇਣਾ ਜੀ। ਸੋ ਇੱਥੇ ਐਡਾ ਵੱਡਾ ਗਰੋਹ। ਤੇ ਇਹ ਮਾਮਲਾ ਗੁੜਗਾਉਂ ਦੇ ਵੱਲ ਸਾਹਮਣੇ ਆਉਂਦਾ ਕਿ ਗੁੜਗਾਉਂ ਦੇ ਇੱਕ ਰੈਸਟ ਹਾਊਸ ਦੇ ਵਿੱਚ ਜਾਂ ਗੈਸਟ ਹਾਊਸ ਦੇ ਵਿੱਚ ਜਿਹੜਾ ਦੀ ਕਿਡਨੀ ਲਈ ਜਾਂਦੀ ਹੈ, ਉਹਨਾਂ ਨੂੰ ਲਿਆ ਕੇ ਫਿਰ ਉੱਥੇ ਠਹਿਰਾਇਆ ਜਾਂਦਾ, ਆਰਾਮ ਕਰਾਇਆ ਜਾਂਦਾ, ਸਾਰਾ ਕੁਛ, ਹੈ ਨਾ। ਸੋ ਇਹ ਕਿਡਨੀ ਟ੍ਰਾਂਸਪਲਾਂਟ ਕਹਿੰਦੇ ਜੀ ਜੈਪੁਰ ਦੇ ਫੋਰਟਿਸ ਹਸਪਤਾਲ 'ਚ ਹੁੰਦਾ। ਉਹ ਅੱਛਾ। ਮਤਲਬ ਨਾਮੀ ਗ੍ਰਾਮੀ ਹਸਪਤਾਲ, ਜਿਹੜਾ 5 ਸਟਾਰ ਹੋਟਲ ਵਰਗਾ, ਕਿ ਤੁਸੀਂ ਜਾ ਕੇ ਕੁਛ ਕਰਨਾ ਹੀ ਨਹੀਂ, ਬਸ ਮੰਜੇ ਤੇ ਹੀ ਪੈਣਾ, ਬਾਕੀ ਸਾਰਾ ਕੁਛ ਆਪੇ ਹੋ ਜਾਣਾ, ਬਸ ਤੁਹਾਡਾ ਬਿੱਲ ਚੱਲਣਾ ਚਾਹੀਦਾ, ਤੁਹਾਡਾ ਮੀਟਰ ਘੁੰਮਦਾ। ਤੇ ਉਹ ਪੈਸੇ ਨਾਲ ਵੀ ਢਿੱਡ ਨਹੀਂ ਭਰਦਾ। ਕੀ ਇਹ ਬਿਨਾਂ, ਮੈਂ ਨਹੀਂ ਕਹਿੰਦਾ ਕਿ ਹਸਪਤਾਲ ਪੂਰਾ ਇਨਵੋਲਵ ਹੋਊਗਾ ਵਿੱਚ, ਹਾਂਜੀ ਹਾਂਜੀ, ਪਰ ਉਹਦੇ ਕੁਝ ਬੰਦੇ ਇਨਵੋਲਵ ਹੋਣਗੇ ਤਾਂ। ਅੱਜ ਦੀ ਤਰੀਕ ਦੇ ਵਿੱਚ ਪ੍ਰਵੀਨ ਜੀ, ਸਕਾ ਧੀ ਪੁੱਤ, ਪਿਓ ਪੁੱਤ ਪਤਨੀ ਵੀ ਜੇ ਕਿਡਨੀ ਦੇਣ ਜਾਂਦੀ ਹੈ ਨਾ ਤਾਂ ਲੰਬੀਆਂ ਰਿਪੋਰਟਾਂ ਬਣਦੀਆਂ ਨੇ ਪਹਿਲਾਂ। ਹਾਂਜੀ ਹਾਂਜੀ, ਬਿਲਕੁਲ, ਬਹੁਤ ਇਨਕੁਆਇਰੀ ਹੁੰਦੀ ਹੈ। ਇੱਕ ਬਿਲਕੁਲ ਕਲੀਅਰ ਹੈ ਕਿ ਭਾਈ ਦਾਦਾ ਦਾਦੀ, ਨਾਨਾ ਨਾਨੀ, ਮਾਂ ਪਿਓ, ਪਤੀ ਪਤਨੀ, ਭਾਈ ਭੈਣ, ਬੱਚੇ, ਸਿੱਧਾ ਲਹੂ ਦਾ ਰਿਸ਼ਤਾ ਜਿਹਨਾਂ ਕੜੀ 'ਚ ਜੁੜਦਾ ਹੈ, ਸਿਰਫ ਉਹੀ ਕਿਡਨੀ ਦੇ ਸਕਦੇ ਆ ਜੀ ਜੀ।
ਤੇ ਜਦੋਂ ਐਡੀ ਵੱਡੀ ਇਨਕੁਆਇਰੀ ਹੁੰਦੀ ਹੈ ਤਾਂ ਐਡੇ ਵੱਡੇ ਹਸਪਤਾਲ ਦੇ ਵਿੱਚ ਪਤਾ ਹੀ ਲੱਗਦਾ ਉਹਨਾਂ ਨੂੰ ਕਿ ਆ ਬੰਦਾ ਬੰਗਲਾਦੇਸ਼ ਤੋਂ ਆਇਆ, ਜਾਲੀ ਲਾਇਸੈਂਸ ਬਣਾ ਕੇ ਆਇਆ, ਜਾਲੀ ਪਾਸਪੋਰਟ ਬਣਾ ਕੇ ਆਇਆ, ਜਾਲੀ ਦਸਤਾਵੇਜ਼ ਲੈ ਕੇ ਆਇਆ, ਤੇ ਇੱਥੇ ਜਿਹਨੂੰ ਕਿਡਨੀ ਦੇ ਕੇ ਜਾ ਰਿਹਾ ਉਹਨਾਂ ਨਾਲ ਤਾਂ ਕੋਈ ਖੂਨ ਦਾ ਰਿਸ਼ਤਾ ਹੀ ਨਹੀਂ। ਕਿਡਨੀ ਟ੍ਰਾਂਸਪਲਾਂਟ ਫੋਰਟਿਸ 'ਚ ਹੁੰਦੀ ਹੈ, ਤੇ ਉਹ ਤੋਂ ਬਾਅਦ ਇਹ 3 ਬੰਦੇ ਲਗਭਗ ਫੜੇ ਗਏ ਨੇ। ਇੱਕੋ ਜਿਹਨੇ ਕਿਡਨੀ ਦੇਤੀ ਸੀ, 2 ਜਿਹਨਾਂ ਨੇ ਦੇਣੀ ਸੀ। ਇਹ ਕਹਿੰਦੇ ਪਹਿਲਾਂ ਤੋਂ ਵਰਤਾਰਾ ਪਤਾ ਸੀਗਾ ਤੇ ਫਿਰ ਲਿਆ ਕੇ ਉਹਦਾ ਠਹਿਰਾਵ ਗੜਗਾਉਂ ਕੀਤਾ ਜਾਂਦਾ। ਇਹ ਪਹਿਲਾਂ ਵੀ ਹੁੰਦਾ ਰਿਹਾ, ਗੜਗਾਉਂ 'ਚ ਤਾਂ 2008 'ਚ ਵੀ ਕਿਡਨੀ ਰੈਕਟ ਫੜਿਆ ਗਿਆ ਸੀ। ਸੋ ਇਹ ਹੁਣ ਉਹ ਬੰਦਾ ਜਿਹੜਾ ਜਿਹਨੇ ਕਿਡਨੀ ਦਿੱਤੀ ਸੀ, ਉਹ ਮੁੰਡੇ ਨੇ ਖੁਦ ਇਹ ਜਾਣਕਾਰੀ ਦਿੱਤੀ ਹੈ ਕਿ ਹਾਂ ਜੀ ਸਾਨੂੰ ਇਹਦਾ 3-4 ਲੱਖ ਟਕਾ ਦਿੱਤਾ ਜਾਂਦਾ, ਤੇ ਫੇਸਬੁੱਕ ਤੇ ਸੋਸ਼ਲ ਮੀਡੀਆ ਤੇ ਵੱਖੋ ਪਲੇਟਫਾਰਮ ਤੇ ਐਡਾਂ ਚੱਲਦੀਆਂ ਨੇ ਸ਼ਰੇਆਮ, ਤੇ ਉਹਨਾਂ ਐਡਾਂ ਰਾਹੀਂ ਅਸੀਂ ਸੰਪਰਕ ਕਰ ਲੈਂਦੇ ਹਾਂ। ਤੇ ਫਿਰ ਕਹਿੰਦੇ ਸਾਨੂੰ ਉੱਥੇ ਲੋੜ ਆ ਪੈਸੇ ਦੀ, ਤੇ ਮਜਬੂਰੀ ਫਿਰ ਇੱਧਰ ਨੂੰ ਲਿਆਉਂਦੀ ਆ, ਇਸ ਲਈ ਅਸੀਂ ਆ ਕੇ ਇੱਥੇ ਕਿਡਨੀਆਂ ਵੇਚਦੇ ਹਾਂ। ਤੇ ਇਹਦਾ ਮਤਲਬ ਖਰੀਦਦਾ ਸਾਡੇ ਵਾਲੇ ਆ ਨਾ, ਗਰੋਹ ਤਾਂ ਉਰੇ ਕੰਮ ਕਰਦੇ ਆ, ਫਿਰ ਉਹਦਾ ਤੰਤਰ ਕੀ ਕਰਦਾ, ਸਿਸਟਮ ਕੀ ਕਰਦਾ। ਜੇ ਸਿਸਟਮ ਵਿੱਚੇ ਸ਼ਾਮਲ ਹੋਊਗਾ, ਜੇ ਫੋਰਟਿਸ ਵਰਗੇ ਹਸਪਤਾਲਾਂ 'ਚ ਸਾਰਾ ਕੁਝ ਹੋਊਗਾ, ਇਹਨਾਂ ਦਾ ਸਿਸਟਮ ਨਾਲ ਹੈ ਜੀ ਕਿਤੇ ਨਾ ਕਿਤੇ। ਜੀ ਬਿਲਕੁਲ। ਪਰ ਫਿਰ ਵੀ ਦੁਨੀਆ ਭਰ ਦੇ ਵਿੱਚ ਸ਼ਰਮਾ ਜੀ ਇੱਕ ਬਹੁਤ ਵੱਡਾ ਕ੍ਰਾਈਮ ਇਹਨੂੰ ਮੰਨਿਆ ਜਾਂਦਾ, ਆਰਗਨ ਟ੍ਰੈਫਿਕਿੰਗ ਨੂੰ ਜਾਂ ਇਸ ਤਰ੍ਹਾਂ ਕਰਨ ਨੂੰ। ਪਰ ਬਹੁਤ ਵੱਡੇ ਕਈ ਕਮਾਂਤਰੀ ਗਰੋਹ ਵੀ ਨੇ ਇਸ ਮਾਮਲੇ ਦੇ ਵਿੱਚ। ਜਦੋਂ ਆਪਾਂ ਰਿਪੋਰਟਾਂ ਪੜ੍ਹਦੇ ਹਾਂ ਨਾ, ਕਈ ਆਰਗਨ ਟ੍ਰੇਡ ਤੱਕ ਦੀਆਂ ਵੀ ਕਈ ਜਾਣਕਾਰੀਆਂ ਆਪਾਂ ਨੂੰ ਮਿਲਦੀਆਂ ਨੇ ਗੂਗਲ ਤੇ। ਤੁਸੀਂ ਦੇਖੋ ਕਿ ਇਹ ਦੁਨੀਆ ਐਸੀ ਹੈ ਕਿ ਵੈਬ ਸੀਰੀਜ਼ ਤੱਕ ਬਣੀਆਂ ਹੋਈਆਂ ਨੇ ਪੂਰੇ ਨੈਕਸਸ ਦੇ ਉੱਤੇ, ਪੂਰੇ ਕਾਰੋਬਾਰ ਦੇ ਉੱਤੇ। ਪਰ ਪ੍ਰਵੀਨ ਜੀ, ਬੱਚੇ ਅਗਵਾ ਵਾਲਾ ਮਸਲਾ, ਹਾਂਜੀ ਹੈ ਨਾ, ਉਹ ਸਾਰੀ ਕੜੀਆਂ ਇਹਦੇ ਨਾਲ ਜੁੜਦੀਆਂ ਜਾ ਕੇ। ਬਿਲਕੁਲ ਜੀ। ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਬਹੁਤ ਸ਼ੁਕਰੀਆ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ। ਜਾਂਦੇ ਇੱਕ ਅਹਿਮ ਜਾਣਕਾਰੀ ਤੁਹਾਡੇ ਸਾਰਿਆਂ ਨਾਲ ਸਾਂਝੀ ਕਰਦੇ ਚੱਲੀਏ। ਸ਼ਨੀਵਾਰ 6 ਅਪ੍ਰੈਲ ਨੂੰ ਪੰਜਾਬੀ ਰੇਡੀਓ ਐਸਏ ਦੀ ਟੀਮ ਵਾਸ਼ਿੰਗਟਨ DC ਦੇ ਵਿੱਚ ਪਹੁੰਚ ਰਹੀ ਹੈ ਸਿੱਖ ਪਰੇਡ ਦੇ ਵਿੱਚ ਉਹਦੀ ਕਵਰੇਜ ਕਰਨ ਦੇ ਲਈ। ਤੁਸੀਂ ਪੰਜਾਬੀ ਰੇਡੀਓ ਐਸਏ ਦੀ ਟੀਮ ਨੂੰ ਉੱਥੇ ਮਿਲ ਸਕਦੇ ਹੋ, ਗੱਲਬਾਤ ਕਰ ਸਕਦੇ ਹੋ। ਬਹੁਤ ਬਹੁਤ ਧੰਨਵਾਦ। ਤੇ ਸ਼ਰਮਾ ਜੀ, ਤੁਹਾਡਾ ਇੱਕ ਵਾਰੀ ਫਿਰ ਤੋਂ ਧੰਨਵਾਦ ਜੀ। ਸਤਿ ਸ੍ਰੀ ਅਕਾਲ। ਬਹੁਤ ਸ਼ੁਕਰੀਆ।